ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ जी की फतेह। TV84 ਦੇ ਸਾਰੇ ਦਰਸ਼ਕ ਤੇ ਸਰੋਤੇ ਜਿਹੜੇ ਇਸ ਵਕਤ ਸਾਡੇ ਨਾਲ ਜੁੜੇ ਹੋਏ ਆ, ਆਪ ਸਭ ਦਾ ਮੈਂ ਅਮਰਵੀਰ ਸਿੰਘ ਅੱਜ TV84 ਦੇ ਗੁਫ਼ਤਗੂ ਪ੍ਰੋਗਰਾਮ ਦੇ ਵਿੱਚ ਤਹਿ ਦਿਲੋਂ ਸਵਾਗਤ ਕਰਦਾ। ਵਿਊਅਰਸ, ਅੱਜ ਅਸੀਂ ਕੈਨੇਡੀਅਨ ਇਲੈਕਸ਼ਨ ਰਿਜ਼ਲਟਸ ਦੇ ਉੱਤੇ ਗੱਲਬਾਤ ਕਰਾਂਗੇ। ਜਿਵੇਂ ਕਿ ਅਸੀਂ ਸਾਰੇ ਜਾਣਦੇ ਹਾਂ, ਮੀਡੀਆ ਦੇ ਵਿੱਚ ਵੀ ਇਹ ਗੱਲ ਸਾਰਿਆਂ ਦੇ ਸਾਹਮਣੇ ਹੈ ਕਿ ਲਿਬਰਲਸ ਜਿਹੜੇ ਹੈਗੇ ਆ ਉਹਨਾਂ ਦੀ ਇਸ ਵਕਤ ਸਭ ਤੋਂ ਬਹੁਤਾਤ ਕੈਨੇਡੀਅਨ ਪਾਰਲੀਮੈਂਟ ਦੇ ਵਿੱਚ ਸੀਟਾਂ ਉਹਨਾਂ ਨੂੰ ਮਿਲੀਆਂ ਨੇ 157 ਤੇ 121 ਸੀਟਾਂ ਜਿਹੜੀਆਂ ਨੇ ਉਹ ਕੰਜ਼ਰਵੇਟਿਵਸ ਨੂੰ ਉਹਨਾਂ ਦੇ ਹੱਕ ਦੇ ਵਿੱਚ ਗਈਆਂ ਨੇ ਤੇ 24 NDP ਦੇ ਖਾਤੇ ਦੇ ਵਿੱਚ ਪਈਆਂ ਨੇ। ਸੋ ਇੱਕ ਜਿਹੜੀ ਇਸ ਸਾਰੇ ਨੂੰ ਦੇਖਦਿਆਂ ਭਾਂਪਦਿਆਂ ਜਿਹੜੀਆਂ ਹੋਪਸ ਸੀ ਸਿੱਖਾਂ ਦੀਆਂ ਵੀ ਤੇ ਅਦਰਵਾਈਜ਼ ਜਿਹੜੀਆਂ ਕਿਆਸਰਾਈਆਂ ਮੇਨ ਸਟ੍ਰੀਮ ਮੀਡੀਆ ਵੱਲੋਂ ਵੀ ਲਾਈਆਂ ਜਾ ਰਹੀਆਂ ਸੀ, ਉਹ ਇਹੀ ਸੀ ਕਿ ਲਿਬਰਲਸ ਜਾਂ ਕਿਸੇ ਵੀ ਪਾਰਟੀ ਨੂੰ ਮੈਜੋਰਿਟੀ ਨਹੀਂ ਮਿਲੇਗੀ ਤੇ ਉਸ ਸੂਰਤ ਦੇ ਵਿੱਚ ਵਧੇਰੇ ਚਾਂਸਸ ਇਹ ਬਣ ਜਾਂਦੇ ਆ ਕਿ ਲਿਬਰਲਸ ਦੇ ਨਾਲ NDP ਮਿਲ ਕੇ ਜਿਹੜੀ ਹੈ ਉਹ ਸਰਕਾਰ ਬਣਾਉਣਗੇ। NDP ਜਗਮੀਤ ਸਿੰਘ ਜਿਹਨੂੰ ਲੀਡ ਕਰ ਰਹੇ ਆ ਉਹ ਬਾਹਰੋਂ ਸਪੋਰਟ ਕਰਦੇ ਆ ਜਾਂ ਕੋਲੀਸ਼ਨ ਗਵਰਨਮੈਂਟ ਦੇ ਵਿੱਚ ਆਉਂਦੇ ਆ, ਇਹ ਆਉਣ ਵਾਲਾ ਸਮਾਂ ਦੱਸੇਗਾ। ਇੱਦਾਂ ਦੀਆਂ ਜਿਹੜੀਆਂ ਗੱਲਾਂ ਸੀ ਉਹ ਸਾਡੇ ਸਾਹਮਣੇ ਆ ਰਹੀਆਂ ਸੀ। ਪਰ ਅੱਜ ਇੱਕ ਜਿਹੜਾ ਬਿਆਨ ਜਸਟਿਨ ਟਰੂਡੋ ਵੱਲੋਂ ਦਿੱਤਾ ਗਿਆ, ਉਹਨਾਂ ਵੱਲੋਂ ਇਹ ਗੱਲ ਕਹੀ ਗਈ ਹੈ ਕਿ ਮੈਂ ਇਕੱਲੇ ਨੇ ਸਰਕਾਰ ਬਣਾਉਣੀ ਹੈ। ਇਹਦੇ ਇੱਕ ਵੱਖਰੇ ਕਿਸਮ ਦੇ ਮਾਇਨੇ ਨਜ਼ਰ ਆ ਰਹੇ ਆ। ਸੋ ਇਹ ਜਿਹੜੇ ਇਲੈਕਸ਼ਨ ਰਿਜ਼ਲਟਸ ਨੇ ਇਹਨਾਂ ਦੇ ਉੱਤੇ ਅੱਜ ਅਸੀਂ ਵਿਚਾਰ ਚਰਚਾ ਕਰਾਂਗੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਜਿਹੜੀ ਗੱਲ ਹੈਗੀ ਹੈ ਸਰਕਾਰ ਕਿਵੇਂ ਬਣ ਸਕਦੀ ਹੈ, ਗਰਾਊਂਡ ਲੈਵਲ ਦੇ ਉੱਤੇ ਕੀ ਚੱਲ ਰਿਹਾ ਹੈ, ਜਿਹੜਾ ਸਰਕਾਰੀ ਜੋੜ ਤੋੜ ਹੈ ਉਹ ਕੀ ਹੈ ਤੇ ਜਿਹੜੀ ਪਾਵਰ ਸਟਰਗਲ ਹੈ ਉਹ ਇਸ ਵਕਤ ਕਿਸ ਡਾਇਰੈਕਸ਼ਨ ਵੱਲ ਜਾਂਦੀ ਨਜ਼ਰ ਆ ਰਹੀ ਹੈ। ਇਹ ਸਾਰੀ ਵਿਚਾਰ ਚਰਚਾ ਦੇ ਲਈ ਅੱਜ ਸਾਡੇ ਨਾਲ ਚੜ੍ਹਦੀ ਕਲਾ ਨਿਊਜ਼ਪੇਪਰ ਦੇ ਐਡੀਟਰ ਸਰਦਾਰ ਗੁਰਪ੍ਰੀਤ ਸਿੰਘ ਸਹੋਤਾ ਇਸ ਵਕਤ ਸਾਡੇ ਨਾਲ ਸਰੀ ਤੋਂ ਫੋਨ ਲਾਈਨ ਤੇ ਬਣੇ ਹੋਏ ਆ। ਆਓ ਉਹਨਾਂ ਨਾਲ ਮਿਲ ਕੇ ਅੱਜ ਦੀ ਇਸ ਵਿਚਾਰ ਚਰਚਾ ਦੀ ਸ਼ੁਰੂਆਤ ਕਰਦੇ ਹਾਂ। ਸਹੋਤਾ ਸਾਹਿਬ, ਤੁਹਾਡਾ ਸਵਾਗਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਸਹੋਤਾ ਸਾਹਿਬ, ਸ਼ੁਰੂਆਤ ਕਰੀਏ ਇਸ ਸਾਰੇ ਪਾਰਟ ਤੇ ਜਿੱਥੇ ਮੈਂ ਤੁਹਾਡਾ ਟੇਕ ਜਾਣਨਾ ਚਾਹੂੰਗਾ ਵੀ ਐਕਸਪੈਕਟੇਸ਼ਨਸ ਕੀ ਸੀ ਤੇ ਰਿਜ਼ਲਟ ਜਿਵੇਂ ਦੇ ਆਏ ਆ ਉਹਨਾਂ ਨੂੰ ਤੁਸੀਂ ਕਿਵੇਂ ਐਨਾਲਾਈਜ਼ ਕਰਦੇ ਹੋ। ਤੇ ਨਾਲ ਹੀ ਇਹ ਵੀ ਇੱਕ ਸਵਾਲ ਉੱਠਦਾ ਜਿਹੜਾ ਹੁਣ ਜਸਟਿਨ ਟਰੂਡੋ ਦੀ ਜਿਹੜਾ ਬਿਆਨ ਆਇਆ, ਇਹ ਇੱਕ ਲੇਟੈਸਟ ਡਿਵੈਲਪਮੈਂਟ ਹੈ, ਕੀ ਕਹਿਣਾ ਚਾਹੋਗੇ ਇਸ ਬਾਬਤ? ਪਹਿਲੀ ਗੱਲ ਤਾਂ ਜੇ ਆਪਾਂ ਗੱਲ ਕਰੀਏ ਓਵਰਆਲ ਤਾਂ ਐਤਕੀ ਜਿਵੇਂ ਤੁਸੀਂ ਦੱਸਿਆ ਹੀ ਹੈ ਕੈਨੇਡਾ ਦੇ ਵਿੱਚ ਮਿਨੋਰਟੀ ਗਵਰਨਮੈਂਟ ਬਣੀ ਹੈ। ਕਿਸੇ ਵੀ ਪਾਰਟੀ ਦੇ ਕੋਲ ਇੰਨੀਆਂ ਸੀਟਾਂ ਨਹੀਂ ਕਿ ਉਹ ਆਪਣੀ ਸਰਕਾਰ ਬਣਾ ਸਕੇ ਜੀ। ਉਸ ਹਾਲਾਤ ਦੇ ਵਿੱਚ ਲੱਗਦਾ ਸੀਗਾ ਕਿ ਸ਼ਾਇਦ ਕੋਲੀਸ਼ਨ ਗਵਰਨਮੈਂਟ ਜਿਹੜੀ ਆ ਉਹ ਹੋਂਦ ਵਿੱਚ ਆਊਗੀ, ਪਰ ਅੱਜ ਜਸਟਿਨ ਟਰੂਡੋ ਉਹਨਾਂ ਨੇ ਐਲਾਨ ਇਹ ਕਰ ਦਿੱਤਾ ਕਿ ਉਹ ਘੱਟ ਗਿਣਤੀ ਸਰਕਾਰ ਬਣਾਉਣਾ ਚਾਹੁਣਗੇ ਤੇ ਕਿਸੇ ਦੇ ਨਾਲ ਵੀ ਫਾਰਮਲੀ ਜਾਂ ਇਨਫਾਰਮਲੀ ਰਲਣਾ ਨਹੀਂ ਚਾਹੁਣਗੇ ਜੀ। ਉਹਨਾਂ ਨੇ ਕਿਹਾ ਕਿ ਬਕਾਇਦਾ ਆਟੋਵਾ ਦੇ ਪ੍ਰੈਸ ਕਾਨਫਰੰਸ ਕਰਦੇ ਉਹਨਾਂ ਨੇ ਇਹ ਗੱਲ ਕਹੀ ਹੈ ਤੇ ਨਾਲ ਇਹ ਵੀ ਕਿਹਾ ਕਿ ਮੈਂ ਆਉਣ ਵਾਲੇ ਦਿਨਾਂ ਦੇ ਵਿੱਚ ਕੱਲੇ ਲੀਡਰ ਨੂੰ ਜਾ ਕੇ ਮਿਲੂੰਗਾ ਤੇ ਉਸ ਤੋਂ ਬਾਅਦ ਵਿੱਚ ਚਾਹੇ ਤਿੰਨੇ ਪਾਰਟੀਆਂ ਚਾਰੇ ਪਾਰਟੀਆਂ ਨੇ, ਚਾਹੇ ਬਰੀਡ ਪਾਰਟੀ ਆ, NDP ਆ, ਬਲਾਕ ਕਵੇਕਵਾ ਆ ਜਾਂ ਕੰਜ਼ਰਵੇਟਿਵ ਆ, ਮੈਂ ਉਹਨਾਂ ਸਾਰਿਆਂ ਨੂੰ ਜਾ ਕੇ ਮਿਲੂੰਗਾ ਕੱਲੇ ਲੀਡਰ ਨੂੰ ਤੇ ਉਸ ਤੋਂ ਬਾਅਦ ਜਿਹਨਾਂ ਦੇ ਵਿਚਾਰ ਜਾਣਾਂਗਾ ਕਿ ਉਹ ਕੀ ਚਾਹੁੰਦੇ ਆ, ਉਹਨਾਂ ਦੀਆਂ ਪ੍ਰਾਇਓਰਟੀਜ਼ ਕੀ ਆ, ਉਹਦੀਆਂ ਪਹਿਲਾਂ ਕੀ ਆ ਜੀ। ਉਸ ਤੋਂ ਬਾਅਦ ਦੇ ਵਿੱਚ 20 ਨਵੰਬਰ ਨੂੰ ਮੈਂ ਜਿਹੜੀ ਆ ਸਰਕਾਰ ਦਾ ਗਠਨ ਕਰਨਾ, 20 ਨਵੰਬਰ ਨੂੰ ਕੈਬਨਿਟ ਬਣਾਈ ਜਾਣੀ ਆ, ਉਹ ਸਹੁੰ ਚੁਕਾਈ ਜਾਊਗੀ ਉਹਨੂੰ ਤੇ ਉਸ ਕੈਬਨਿਟ ਦੇ ਵਿੱਚ ਜੈਂਡਰ ਬੈਲੈਂਸ ਹੋਊਗਾ, ਮਤਲਬ ਕਿ ਜਿੰਨੇ ਮਰਦ ਹੋਣਗੇ ਉਨੀਆਂ ਹੀ ਔਰਤਾਂ ਹੋਣਗੀਆਂ ਜੀ। ਸੋ ਅੱਜ ਇਹ ਐਲਾਨ ਉਹਨਾਂ ਨੇ ਕੀਤਾ ਹੈਗਾ। ਉਸ ਤੋਂ ਬਾਅਦ ਕੋਈ ਦੂਜੀ ਗੱਲ ਕਹੀ ਹੈ ਕਿ ਇਹਦੇ ਨਾਲ ਕੀ ਹੋ ਸਕਦਾ। ਜਿਹੜਾ ਜਗਮੀਤ ਸਿੰਘ ਦੀ ਗੱਲ ਸੀ ਕਿ ਬਹੁਤ ਸਾਰੇ ਲੋਕਾਂ ਨੂੰ ਇਹ ਆਸ ਸੀ ਕਿ ਸ਼ਾਇਦ ਹੁਣ ਪੂਰੀਆਂ ਸੀਟਾਂ ਨਹੀਂ ਮਿਲੀਆਂ ਲਿਬਰਲ ਨੂੰ ਤਾਂ ਕੋਲੀਸ਼ਨ ਕਰਕੇ ਸ਼ਾਇਦ ਡਿਪਟੀ PM ਜਾਂ ਕੋਈ ਹੋਰ ਅਹੁਦਾ ਜਿਹੜਾ ਮਿਲ ਸਕਦਾ ਹੈ ਜੀ। ਉਹ ਵੀ ਇੱਕ ਪੋਸੀਬਿਲਿਟੀ ਸੀ ਕਿ ਭਵਿੱਖ ਦੇ ਵਿੱਚ ਵੀ ਉਹ ਪੋਸੀਬਿਲਿਟੀ ਜਿਹੜੀ ਆ ਉਹ ਰਹਿਣੀ ਹੈ। ਉਹਦਾ ਕਾਰਨ ਕੀ ਹੈ ਕਿ ਇਹ ਜਿਹੜੀ ਸਿਆਸਤ ਆ ਇਹਦੇ ਵਿੱਚ ਅੱਡ ਤਰ੍ਹਾਂ ਦੇ ਪੈਂਤੜੇ ਖੇਲੇ ਜਾਂਦੇ ਆ। ਜਿਸ ਹਿਸਾਬ ਦੇ ਹਾਲਾਤ ਹੁਣ ਕੈਨੇਡਾ ਦੇ ਵਿੱਚ ਹੈਗੇ ਆ, ਉਸ ਹਿਸਾਬ ਟਰੂਡੋ ਨੇ ਬਹੁਤ ਹੀ ਸ਼ਾਤਰਤਾ ਦੇ ਨਾਲ ਇਹ ਪੈਂਤੜਾ ਜਿਹੜਾ ਖੇਡਿਆ ਹੈਗਾ ਆ। ਇਹਦਾ ਮਤਲਬ ਇਹ ਨਿਕਲਦਾ ਕਿ ਇਸ ਜਿਹੜਾ ਸਭ ਤੋਂ ਵੱਡਾ ਕੈਨੇਡਾ ਦਾ ਮਸਲਾ ਹੈਗਾ ਉਹ ਟਰਾਂਸ ਮਾਊਂਟੇਨ ਗੈਸ ਪਾਈਪਲਾਈਨ ਦਾ ਹੈਗਾ, ਜਿਹੜਾ ਕਿ ਐਲਬਰਟਾ ਦੇ ਸੂਬੇ ਤੋਂ BC ਦੇ ਆ ਕੇ ਬਰਨਬੀ ਸ਼ਹਿਰ ਜਿਹੜਾ ਹੈਗਾ ਵੈਨਕੂਵਰ ਦੇ ਨਾਲ ਉੱਥੇ ਆ ਕੇ ਨਿਕਲਣੀ ਹੈ। ਸੋ ਉਸ ਪਾਈਪਲਾਈਨ ਨੂੰ ਰੋਕਣ ਦੇ ਵਾਸਤੇ NDP ਜਿਹੜੀ ਹੈ ਵਿਰੋਧ ਵਿੱਚ ਆ, ਗ੍ਰੀਨ ਪਾਰਟੀ ਵਿਰੋਧ ਵਿੱਚ ਆ, ਇਸ ਕਰਕੇ ਉਹਦਾ ਵਿਰੋਧ ਹੀ ਕਰਨਗੇ। ਪਰ ਜੇ ਟਰੂਡੋ ਜਿਵੇਂ ਉਹਨਾਂ ਨੇ ਐਲਾਨ ਕੀਤਾ ਕਿ ਉਹਨਾਂ ਦੀ ਜਿਹੜੀ ਸਭ ਤੋਂ ਪਹਿਲੀ ਪ੍ਰਾਇਓਰਟੀ ਹੋਣੀ ਆ ਉਹ ਇਹ ਗੈਸ ਪਾਈਪਲਾਈਨ ਬਣਾਉਣੀ ਆ, ਜਿਹੜੀ ਕਿ ਬਿਲੀਅਨਸ ਆਫ ਡਾਲਰ ਦੇ ਵਿੱਚ ਉਹਨਾਂ ਨੇ ਖਰੀਦੀ ਹੈ ਸਰਕਾਰ ਨੇ। ਤੇ ਉਹ ਕਹਿੰਦੇ ਵੀ ਜਿਹੜੀ ਤੋਂ ਕਮਾਈ ਹੋਊਗੀ ਉਹ ਫਿਰ ਅਸੀਂ ਅੱਗੇ ਗ੍ਰੀਨ ਐਨਰਜੀ ਲਈ ਵਰਤਾਂਗੇ। ਜਦੋਂ ਕੋਈ ਪਾਈਪ ਬਣਾਉਣ ਦਾ ਮੁੱਦਾ ਅੱਗੇ ਲੈ ਕੇ ਆਉਂਦੇ ਆ ਤੇ ਜਿਹੜੇ ਉਹਨਾਂ ਦੇ ਵਿਰੋਧੀ ਹੈਗੇ ਆ, ਜਿਹੜੇ ਕਿ ਐਲਬਰਟਾ ਦੇ ਵਿੱਚ
ਪੂਰੀ ਤਰ੍ਹਾਂ ਕਾਬਜ਼ ਹੋ ਚੁੱਕੇ ਆ। ਕੰਜ਼ਰਵੇਟਿਵ ਪਾਰਟੀ ਉਹਨਾਂ ਦੇ ਉੱਥੇ 23 ਦੇ ਕਰੀਬ MP ਆ। ਸੋ ਉਹ 23 ਦੇ ਕਰੀਬ MPਆਂ ਨੂੰ ਵੀ ਟਰੂਡੋ ਦੇ ਹੱਕ 'ਚ ਭੁਗਤਣਾ ਪੈਣਾ, ਕਿਉਂਕਿ ਜਿਹੜੇ ਅਲਬਰਟਾ ਦੇ ਲੋਕ ਆ ਉਹਨਾਂ ਨੇ ਟਰੂਡੋ ਦੇ ਖਿਲਾਫ ਕਦਮ ਇਸ ਕਰਕੇ ਦਿੱਤਾ ਕਿ ਉਹਨਾਂ ਨੇ ਪਾਈਪਲਾਈਨ ਨਹੀਂ ਬਣਾਈ। ਜੇ ਖੁਦ ਟਰੂਡੋ ਪਾਈਪਲਾਈਨ ਦਾ ਮਤਾ ਹੁਣ ਅੱਗੇ ਲੈ ਕੇ ਆਉਂਦੇ ਆ ਤਾਂ ਅਲਬਰਟਾ ਦੇ ਜਿਹੜੇ ਉਹਨਾਂ ਦੇ ਵਿਰੋਧੀ ਕੰਜ਼ਰਵੇਟਿਵ ਪਾਰਟੀ ਦੇ MP ਆ ਉਹ ਉਹਨਾਂ ਦਾ ਵਿਰੋਧ ਨਹੀਂ ਕਰ ਸਕਣਗੇ। ਉਹ ਮਤਾ ਉਹਨਾਂ ਦਾ ਪਾਸ ਹੋ ਜਾਊਗਾ। ਇਸੇ ਤਰ੍ਹਾਂ ਹੋਰ ਮੁੱਦਿਆਂ ਦੇ ਉੱਤੇ ਉਹ ਵੱਖ-ਵੱਖ ਪਾਰਟੀਆਂ ਦਾ ਸਹਿਯੋਗ ਜਿਹੜਾ ਲੈ ਸਕਦੇ ਆ। ਟਰੂਡੋ ਨੇ ਕਿਸੇ ਵੀ ਪਾਰਟੀ ਦੇ ਨਾਲ ਪੱਕੀ ਭਾਈਵਾਲੀ ਕਰਨ ਦੀ ਬਜਾਏ ਮੁੱਦਾ ਦਰ ਮੁੱਦਾ ਜਿਹੜਾ ਆ ਉਹ ਸਪੋਰਟ ਲੈਣ ਦੀ ਨੀਤੀ ਅਪਣਾਈ ਹੈ। ਮੈਂ ਉਹਨੂੰ ਉਦਾਹਰਨ ਦਿੰਦਾ ਕਿ DC ਦੇ ਵਿੱਚ ਇਸ ਵੇਲੇ NDP ਦੀ ਸਰਕਾਰ ਆ, ਉਹਨਾਂ ਨੇ ਪੱਕੀ ਭਾਈਵਾਲੀ ਕਰਕੇ ਗ੍ਰੀਨ ਪਾਰਟੀ ਦੇ ਨਾਲ ਸਰਕਾਰ ਬਣਾਈ ਜੀ। ਉਹਦੇ ਵਿੱਚ ਜਿਹੜੀ ਗ੍ਰੀਨ ਪਾਰਟੀ ਕੋਲ ਸੀਟਾਂ ਥੋੜੀਆਂ, ਪਰ ਕਿਉਂਕਿ ਸੱਤਾ ਦਾ ਤਵਾਜ਼ਨ ਉਹਨਾਂ ਦੇ ਕੋਲ ਆ, ਉਹ ਆਪਣੀਆਂ ਉਂਗਲਾਂ ਦੇ ਉੱਤੇ NDP ਨੂੰ ਜਿਤਾ ਰਹੀ ਹੈ। ਇਸ ਕਰਕੇ ਸ਼ਾਇਦ ਟਰੂਡੋ ਜਿਹੜੀ ਉਹ ਗਲਤੀ ਨਹੀਂ ਕਰਨਾ ਚਾਹੁੰਦੇ। ਉਹ ਘੱਟ ਗਿਣਤੀ ਸਰਕਾਰ ਬਣਾ ਕੇ ਬਾਹਰੋਂ ਸਮਰਥਨ ਮੁੱਦਿਆਂ ਦੇ ਉੱਤੇ ਲੈ ਕੇ ਹੌਲੀ ਹੌਲੀ ਜਿਹੜੀ ਆ ਉਹ ਗਾਹਾਂ ਸਰਕਾਰ ਚਲਾਉਣਾ ਚਾਹੁੰਦੇ ਆ। ਇੱਥੇ ਮੈਂ ਇਹ ਵੀ ਦੱਸਣਾ ਚਾਹਾਂਗਾ ਕਿ ਇਹ ਕੋਈ ਨਵੀਂ ਗੱਲ ਨਹੀਂ ਹੈਗੀ। 2006 ਦੇ ਵਿੱਚ ਸਟੀਫਨ ਹਾਰਪਰ ਨੇ ਕੰਜ਼ਰਵੇਟਿਵ ਸਰਕਾਰ ਜਿਹੜੀ ਬਣਾਈ ਸੀ, ਉਹ ਘੱਟ ਗਿਣਤੀ ਸਰਕਾਰ ਸੀ ਜਿਹੜੀ ਕਿ 2 ਸਾਲ ਦੇ ਬਾਅਦ ਟੁੱਟ ਗਈ। ਉਸ ਤੋਂ ਬਾਅਦ ਦੇ ਵਿੱਚ ਉਹਨਾਂ ਨੇ 2008 ਦੇ ਵਿੱਚ ਦੁਬਾਰਾ ਫਿਰ ਇੱਕ ਘੱਟ ਗਿਣਤੀ ਸਰਕਾਰ ਬਣਾਈ ਜਿਹੜੀ ਕਿ 2011 ਦੇ ਵਿੱਚ ਆਪਣੀ ਮਿਆਦ ਪੁਗਾ ਗਈ। ਉਸ ਤੋਂ ਬਾਅਦ ਦੇ ਵਿੱਚ 2011 ਦੇ ਵਿੱਚ ਪੂਰੀ ਬਹੁਤ ਗਿਣਤੀ ਲੈ ਕੇ ਜਿੱਤੇ ਸੀਗੇ। ਸੋ ਜੇ ਹੁਣ ਜਿਵੇਂ ਟਰੂਡੋ ਨੇ ਫੈਸਲਾ ਕੀਤਾ, ਇਹ ਇੱਕ ਬਹੁਤ ਵੱਡਾ ਰਿਸਕ ਹੈਗਾ ਉਹਨਾਂ ਨੇ ਲਿਆ। ਹੋਣਾ ਕੀ ਹੈ ਕਿ ਉਹ ਸ਼ਾਇਦ ਜਿਹੜੇ ਇਹੋ ਜਿਹੇ ਪਾਈਪਲਾਈਨ ਦਾ ਮਸਲਾ ਜਿਹੜਾ ਕਿ ਬਹੁਤ ਵੱਡਾ ਹੈ ਉਹ ਹੱਲ ਕਰਾ ਜਾਣ, ਪਰ ਜਦੋਂ ਬਜਟ ਦੇ ਉੱਤੇ ਜਾਣਾ ਸਰਕਾਰ ਨੇ ਤਾਂ ਬਜਟ ਦੇ ਉੱਤੇ ਵਿਰੋਧੀ ਪਾਰਟੀਆਂ ਨੂੰ ਕਿਵੇਂ ਆਪਣੇ ਨਾਲ ਜੋੜਨਾ, ਉਹਦੇ ਮੁੱਦੇ ਦੇ ਉੱਤੇ ਜਿਹੜੀ ਸਰਕਾਰ ਆ ਉਹ ਡਿੱਗ ਸਕਦੀ ਹੈ ਜੀ। ਪਰ ਇੱਥੇ ਟਰੂਡੋ ਦੀ ਜਿਹੜੀ ਚਾਲ ਵੱਡੀ ਇਹ ਆ ਕਿ ਕਿਉਂਕਿ ਜਿਹੜਾ ਕੰਜ਼ਰਵੇਟਿਵ ਦੇ ਕੋਲ ਵੱਡਾ ਮੁੱਦਾ ਹੀ ਇਹ ਸੀਗਾ ਪਾਈਪਲਾਈਨ ਦਾ ਤੇ ਇਕਨੋਮੀ ਦਾ, ਤੇ ਜੇ ਟਰੂਡੋ ਇਹ ਦੋਨੇ ਮੁੱਦੇ ਹੱਲ ਕਰ ਜਾਂਦੇ ਆ ਤਾਂ ਕੰਜ਼ਰਵੇਟਿਵ ਦੀ ਵੋਟ ਜਿਹੜੀ ਆ ਹੋਰ ਟੁੱਟ ਜਾਣੀ ਆ। ਜੇ ਗਾਂ ਮਤਲਬ ਟਰੂਡੋ ਦੀ ਸਰਕਾਰ ਡਿੱਗਦੀ ਹੈ 1.5-2 ਸਾਲ ਬਾਅਦ ਤਾਂ ਟਰੂਡੋ ਇੰਨੇ ਸਟਰੋਂਗ ਹੋ ਚੁੱਕੇ ਹੋਣਗੇ ਕਿ ਕੰਜ਼ਰਵੇਟਿਵ ਤੋਂ ਹੋਰ ਸੀਟਾਂ ਜਾਣੀ ਕਿ ਲੈ ਸਕਣਗੇ, ਖਿੱਚ ਸਕਣਗੇ। ਇਹ ਵੀ ਇੱਕ ਉਹਨਾਂ ਦੀ ਸਕੀਮ ਜਾਪਦੀ ਹੈ ਕਿ ਵੈਸਟਰਨ ਕੈਨੇਡਾ ਦੇ ਵਿੱਚ ਉਹ ਇਹ ਪਹੁੰਚ ਬਣਾ ਕੇ ਕੰਜ਼ਰਵੇਟਿਵ ਦੇ ਕਿਲੇ ਵਿੱਚ ਸਾਰਾ ਲਾ ਜਾਣਗੇ ਤਾਂ ਕਿ ਅਗਲੀ ਵਾਰੀ ਉਹਨਾਂ ਨੂੰ ਮੈਜੋਰਟੀ ਸਰਕਾਰ ਜਿਹੜੀ ਹੈ ਉਹ ਮਿਲ ਜਾਵੇ ਜੀ। ਇਸੇ ਦੇ ਨਾਲ ਗੁਰਪ੍ਰੀਤ ਸਿੰਘ ਜੀ, ਜਿਵੇਂ ਇਹ ਤੁਸੀਂ ਗੱਲ ਕੀਤੀ ਹੈ ਤੇ ਇਸ ਦੇ ਨਾਲ ਜੇ ਜਗਮੀਤ ਸਿੰਘ ਦਾ ਜਿਹੜਾ ਪਾਰਟ ਹੈ ਉਹਨੂੰ ਜੋੜ ਕੇ ਦੇਖਣਾ ਹੋਵੇ ਤਾਂ ਕੀ ਇਸ ਵਕਤ ਸਮਝ ਆ ਰਿਹਾ ਹੈ, ਜਿਹੜੀ ਇੱਕ ਇਹ ਕਿਹਾ ਜਾ ਰਿਹਾ ਸੀ, ਸਮਝਿਆ ਜਾ ਰਿਹਾ ਸੀ, ਜਾਂ ਕਿਤੇ ਨਾ ਕਿਤੇ ਅੱਜ ਵੀ ਇਹ ਗੱਲ ਕਿਤੇ ਨਾ ਕਿਤੇ ਹੋ ਸਕਦੀ ਹੈ ਕਿ ਜਿਹੜਾ ਜਗਮੀਤ ਸਿੰਘ ਦਾ ਜਾਂ NDP ਦਾ ਫੁੱਟਹੋਲਡ ਹੈ ਸਰਕਾਰ ਦੇ ਵਿੱਚ ਉਹ ਆਉਣ ਵਾਲੇ ਸਮੇਂ ਦੇ ਵਿੱਚ ਬਣ ਸਕਦਾ ਹੈ? ਇਹਦੀਆਂ ਕੀ ਸੰਭਾਵਨਾਵਾਂ ਨਜ਼ਰ ਆਉਂਦੀਆਂ ਨੇ? ਦੇਖੋ, ਮੈਂ ਜਿਵੇਂ ਕਹਿ ਕੇ ਹਟਿਆ ਕਿ ਟਰੂਡੋ ਨੇ ਇੱਕ ਘਾਗ ਸਿਆਸਤਦਾਨ ਵਾਲਾ ਜਿਹੜਾ ਪੈਂਤੜਾ ਖੇਲਿਆ, ਬਹੁਤ ਹੀ ਸਟੇਟਸਮੈਨਸ਼ਿਪ ਵਾਲੀ ਜਿਹੜੀ ਕਾਰਵਾਈ ਕੀਤੀ। ਹੁਣ ਜਿਹੜਾ ਆ ਬਾਲ ਹੈਗੀ ਆ ਉਹ ਦੂਜੀਆਂ ਪਾਰਟੀਆਂ ਦੇ ਆਗੂਆਂ ਦੇ ਪਾਲੇ ਦੇ ਵਿੱਚ ਹੈਗੀ ਆ ਕਿ ਉਹ ਕਿਵੇਂ ਇਸ ਗੱਲ ਨੂੰ ਨਜਿੱਠਦੇ ਆ। ਕੀ ਜਗਮੀਤ ਸਿੰਘ ਕੋਈ ਇਹੋ ਜਿਹੀ ਚਾਲ ਚੱਲਦੇ ਆ, ਕੋਈ ਇਹੋ ਜਿਹਾ ਪੈਂਤੜਾ ਲੈਂਦੇ ਆ ਜਿਹਦੇ ਨਾਲ ਟਰੂਡੋ ਮਜਬੂਰ ਹੋ ਜਾਵੇ ਕਿ ਉਹਨਾਂ ਨੂੰ NDP ਦੀ ਹਮਾਇਤ ਲੈਣੀ ਹੀ ਪਵੇ? ਇਹ ਹੁਣ ਜਗਮੀਤ ਸਿੰਘ ਨੇ ਦੇਖਣਾ ਹੈਗਾ, ਕਿਉਂਕਿ ਲੀਡਰ ਹਰੇਕ ਬਣ ਜਾਂਦਾ, MP ਹਰੇਕ ਬਣ ਜਾਂਦਾ, ਪਰ ਸਿਆਸਤ ਦੇ ਦਾਅ ਕੇ ਇਹਨੂੰ ਕਦੋਂ ਕਿਹਦੇ ਆਉਂਦੇ ਆ, ਇਹ ਕਾਰੀਗਰੀ ਜਿਹੜੀ ਆ ਇਹ ਹੁਣ ਦੇਖਣ ਵਾਲੀ ਹੁੰਦੀ। ਇਸੇ ਤਰ੍ਹਾਂ ਜਿਹੜੀ ਕੰਜ਼ਰਵੇਟਿਵ ਪਾਰਟੀ ਆ ਉਹਨਾਂ ਦੇ ਲੀਡਰ ਜਿਹੜੇ ਐਂਡਰੂ ਸ਼ੀਰ ਆ, ਉਹਨਾਂ ਦੀ ਕਾਰਗੁਜ਼ਾਰੀ ਬਹੁਤ ਮਾੜੀ ਰਹੀ ਆ। ਉਹਨਾਂ ਦੀ ਪਾਰਟੀ ਦੇ ਵਿੱਚ ਅੰਦਰੋਂ ਜਿਹੜੀਆਂ ਬਾਗੀ ਸੁਰਾਂ ਨਿਕਲਣ ਲੱਗ ਪਈਆਂ ਕਿ SNC ਲੈਵਲ ਇੰਜਾ ਮਸਲਾ ਸੀਗਾ, ਬੈਕ ਫੇਸ ਬਰਾਊਨ ਫੇਸ ਦਾ ਮਸਲਾ ਸੀਗਾ। ਟਰੂਡੋ ਇੰਨੇ ਵਿਵਾਦਾਂ ਦੇ ਵਿੱਚ ਘਿਰੇ ਹੋਣ ਦੇ ਬਾਵਜੂਦ ਜਿੱਤ ਗਏ। ਕੰਜ਼ਰਵੇਟਿਵ ਨੂੰ ਜਿਹੜੀ ਨਮੋਸ਼ੀਜਨਕ ਹਾਰ ਮਿਲੀ ਆ, ਇਸ ਕਰਕੇ ਉਹਨਾਂ ਦੇ ਅੰਦਰ ਵੀ ਬਾਗੀ ਸੁਰਾਂ ਹੈਗੀਆਂ ਕਿ ਲੀਡਰ ਬਦਲਿਆ ਜਾਵੇ। ਸੋ ਜੇ ਕੋਈ ਇਹੋ ਜਿਹੀ ਗੱਲ ਆਉਂਦੀ ਹੈ ਤਾਂ ਕੰਜ਼ਰਵੇਟਿਵ ਪਾਰਟੀ ਜਦੋਂ ਆਪਸ ਵਿੱਚ ਲੜ ਰਹੀ ਹੋਊਗੀ, ਨਵਾਂ ਲੀਡਰ ਭਾਲ ਰਹੀ ਹੋਊਗੀ, ਤਾਂ ਉਹ ਫਿਰ ਟਰੂਡੋ ਦਾ ਕਿਵੇਂ ਵਿਰੋਧ ਕਰ ਸਕਦੀ ਹੈ? ਉਸ ਹਾਲਾਤ ਦੇ ਵਿੱਚ ਸਾਰੀ ਦੀ ਸਾਰੀ ਗੱਲ ਜਿਹੜੀ ਆ ਉਹ ਜਗਮੀਤ ਸਿੰਘ ਦੇ ਉੱਤੇ ਆਣ ਪੈਂਦੀ ਹੈ ਕਿ ਉਦੋਂ ਉਹ ਕਿਵੇਂ ਸਿਆਸਤ ਨੂੰ ਹੈਂਡਲ ਕਰਦੇ ਆ, ਕਿਵੇਂ ਆਪਣੀ ਕਾਬਲੀਅਤ ਦਿਖਾਉਂਦੇ ਆ, ਕਿਹੜਾ ਕਿ ਸਿਆਸੀ ਫੈਸਲਾ ਖੇਲਦੇ ਆ। ਤੇ ਲਿਬਰਲ ਨੇ ਕੋਈ ਫਿਰ NDP ਦੀਆਂ ਸ਼ਰਤਾਂ ਜਿਹੜੀਆਂ ਮਨਜ਼ੂਰ ਕਰਨੀਆਂ ਪੈਣ ਜੀ। ਗੁਰਪ੍ਰੀਤ ਸਿੰਘ ਜੀ, ਇਹਦੇ ਨਾਲ ਇੱਕ ਹੋਰ ਜਿਹੜਾ ਇਸ਼ੂ ਇਹਨਾਂ ਇਲੈਕਸ਼ਨ ਦੇ ਵਿੱਚ ਵੀ ਤੇ ਜੇ ਪਿਛਲੇ ਸਾਰੇ ਸਮੇਂ ਦੇ ਵਿੱਚ ਦੇਖਣਾ ਹੋਵੇ, ਜਿਹੜਾ ਸਾਡੇ ਲਈ ਸਿੱਖਾਂ ਦੇ ਲਈ
ਕੌਮੀ ਤੌਰ ਤੇ ਇੱਕ ਬੜਾ ਵੱਡਾ ਫੈਕਟਰ ਨਜ਼ਰ ਆਇਆ ਕੈਨੇਡੀਅਨਸ ਲਈ, ਜਿਹਨੂੰ ਇੰਟਰਫੀਰੈਂਸ ਦੇ ਨਾਂ ਥੱਲੇ ਉਹ ਹੁੰਦਾ। ਪਰ ਜਦੋਂ ਅਸੀਂ ਇੰਡੀਅਨ ਇਨਫਲੂਐਂਸ ਦੀ ਗੱਲ ਕਰਦੇ ਹਾਂ, ਡਾਇਰੈਕਟਲੀ ਜਾਂ ਇਨਡਾਇਰੈਕਟਲੀ, ਪਿਛਲੇ ਸਮੇਂ ਦੇ ਵਿੱਚ ਅਸੀਂ ਸਾਰਾ ਉਹ ਪਾਰਟ ਦੇਖਿਆ ਜਦੋਂ ਜਸਟਿਨ ਟਰੂਡੋ ਭਾਰਤ ਗਏ ਆ, ਉਹਨਾਂ ਨੂੰ ਕਿਵੇਂ ਜਿਹੜੀ ਟ੍ਰੋਲਿੰਗ ਹੈਗੀ ਹੈ ਉਹਨਾਂ ਦੇ ਖਿਲਾਫ ਦੇਖਣ ਨੂੰ ਮਿਲੀ। ਤੇ ਫਿਰ ਜਿਹੜੀ ਰਿਪੋਰਟ ਵੀ ਕੈਨੇਡੀਅਨ ਏਜੰਸੀਜ਼ ਦੀ ਆਈ, ਉਹਦੇ ਵਿੱਚ ਇਹ ਗੱਲ ਕਹੀ ਗਈ ਕਿ ਜਿਹੜੀ ਸਰਕਾਰ ਹੈ ਭਾਰਤ ਦੀ ਜਾਂ ਉੱਥੋਂ ਦੇ ਜਿਹੜੇ ਪਾਵਰ ਦੇ ਗਲਿਆਰੇ ਹੈਗੇ ਆ, ਉਹ ਸਪੋਰਟ ਕਰਦੇ ਆ ਕੰਜ਼ਰਵੇਟਿਵਸ ਨੂੰ, ਤਾਂ ਕਿ ਟਰੂਡੋ ਨੂੰ ਜਾਂ ਲਿਬਰਲਸ ਨੂੰ ਜਿਹੜਾ ਹੈਗਾ ਉਹ ਢਾਹ ਲਾਈ ਜਾ ਸਕੇ। ਤੇ ਡਾਇਰੈਕਟਲੀ ਜਗਮੀਤ ਸਿੰਘ ਦੇ ਉੱਤੇ ਵੀ ਵਾਰ ਕੀਤਾ ਜਾਂਦਾ ਰਿਹਾ। ਵੱਖੋ ਵੱਖਰੇ ਉਹਦੀਆਂ ਖਬਰਾਂ ਜਾਂ ਉਦਾਹਰਨਾਂ ਮੌਜੂਦ ਨੇ, ਇੱਥੋਂ ਤੱਕ ਕਿ ਜਗਮੀਤ ਸਿੰਘ ਨੂੰ ਵੀਜ਼ਾ ਵੀ ਨਹੀਂ ਦਿੱਤਾ ਗਿਆ ਭਾਰਤ ਦਾ। ਸੋ ਅੱਜ ਜਦੋਂ ਹੁਣ ਇਹ ਇੱਕ ਹਿਸਾਬ ਦੇ ਨਾਲ ਵਿਕਟਰੀ ਪ੍ਰੋਜੈਕਟ ਹੋ ਰਹੀ ਹੈ, ਪੰਜਾਬ ਦੇ ਵਿੱਚ ਜਸ਼ਨ ਮਨਾਏ ਜਾ ਰਹੇ ਆ ਕਿ ਜਗਮੀਤ ਸਿੰਘ ਜਿੱਤ ਗਏ ਆ ਤੇ ਟਰੂਡੋ ਜਿੱਤ ਗਏ ਆ, ਤੇ ਇਹਨੂੰ ਉਸ ਐਂਗਲ ਤੋਂ, ਜਦੋਂ ਉਸ ਨਜ਼ਰੀਏ ਤੋਂ ਅਸੀਂ ਦੇਖਦੇ ਹਾਂ, ਤਾਂ ਕੀ ਸਮਝਦੇ ਹੋ ਜਿਹੜੀ ਇਹ ਰਿਜ਼ਲਟ ਨੇ, ਇਹਦੇ ਕੀ ਮਾਇਨੇ ਨੇ? ਇੱਕ ਗੱਲ ਬੜੀ ਧਿਆਨ ਨਾਲ ਸਮਝਣ ਵਾਲੀ ਤੇ ਵਿਚਾਰਨ ਵਾਲੀ ਹੈ ਕਿ ਜਿਹੜੀ ਭਾਰਤ ਸਰਕਾਰ ਆ ਉਹ ਐਨਡੀਪੀ ਦੇ ਨਾਲ ਜਿਹੜੀ ਹਾਈ ਕਮਾਂਡ ਹੈ ਉਹਨਾਂ ਦੇ ਨਾਲ ਪਹਿਲਾਂ ਤੋਂ ਕਦੀ ਵੀ ਕੁਛ ਨਹੀਂ ਰਹੀ ਹੈਗੀ। ਹਾਲਾਂਕਿ ਉਹਨਾਂ ਦੇ ਵਿੱਚ ਬੰਦੇ ਵਾੜ ਕੇ ਉੱਥੇ ਵੀ ਕੋਸ਼ਿਸ਼ ਕਰਦੇ ਆ, ਚਾਹੇ ਉਹ ਜੈਕ ਲੇਟਨ ਸੀਗੇ, ਚਾਹੇ ਉਹ ਥਾਮਸ ਮਲਕੇਰ ਹੈ, ਚਾਹੇ ਜਗਮੀਤ ਸਿੰਘ ਆ, ਉਹ ਮਨੁੱਖੀ ਅਧਿਕਾਰਾਂ ਦੀ ਗੱਲ, ਸਿੱਖਾਂ ਦੀ ਸੈਲਫ ਡਿਟਰਮੀਨੇਸ਼ਨ ਦੀ ਗੱਲ ਜਿਹੜੀ ਆ ਬਹੁਤ ਕਲੀਅਰਲੀ ਸਪਸ਼ਟਤਾ ਦੇ ਨਾਲ ਕਰਦੇ ਰਹੇ ਹੁਣ ਜਿਹੜਾ ਸਾਡੇ ਲੋਕਾਂ ਦੇ ਵਿੱਚ ਬਹੁਤ ਵੱਡਾ ਵਹਿਮ ਆ ਜਿਹੜਾ ਕੱਢਣਾ ਪੈਣਾ ਸਾਨੂੰ, ਇਹ ਗੱਲ ਧਿਆਨ ਨਾਲ ਸੁਣਨ ਵਾਲੀ ਆ। ਅਸੀਂ ਸੋਚਦੇ ਹਾਂ ਕਿ ਜਿਹੜੀ ਕੰਜ਼ਰਵੇਟਿਵ ਪਾਰਟੀ ਆ ਉਹ ਸਿੱਖ ਵਿਰੋਧੀ ਪਾਰਟੀ ਆ, ਭਾਰਤ ਸਰਕਾਰ ਦੇ ਇਸ਼ਾਰਿਆਂ ਤੇ ਚੱਲਦੀ ਆ, ਤੇ ਲਿਬਰਲ ਜਿਹੜੇ ਹੈਗੇ ਆ ਉਹ ਸਿੱਖ ਹਮੈਤੀ ਆ ਤੇ ਦੁੱਧ ਧੋਤੇ, ਜਦੋਂ ਕਿ ਇਹਦੇ ਵਿੱਚ ਕੋਈ ਬਹੁਤਾ ਫਰਕ ਨਹੀਂ ਹੈਗਾ। ਜਿਹੜੀ ਕੰਜ਼ਰਵੇਟਿਵ ਪਾਰਟੀ ਆ ਉਹ ਠੀਕ ਆ, ਉਹਨਾਂ ਨੇ ਬੀਤੇ ਦੇ ਵਿੱਚ ਜਿਹੜੀਆਂ ਆ ਮੋਦੀ ਸਰਕਾਰ ਦਾ ਪ੍ਰਭਾਵ ਕਬੂਲਿਆ ਹੈਗਾ ਆ, ਪਰ ਸਾਨੂੰ ਇਹ ਗੱਲ ਵੀ ਯਾਦ ਰੱਖਣੀ ਚਾਹੀਦੀ ਆ ਕਿ ਜਦੋਂ ਸਟੀਫਨ ਹਾਰਪਰ ਹੁਣੀ ਭਾਰਤ ਗਏ ਆ ਦੌਰੇ ਉੱਤੇ, ਪੂਰੇ ਦੌਰੇ ਦੇ ਦੌਰਾਨ ਉਹਨਾਂ ਦੇ ਉੱਤੇ ਜ਼ੋਰ ਪਾਇਆ ਗਿਆ ਕਿ ਉਹ ਕਿਸੇ ਤਰ੍ਹਾਂ ਖਾਲਿਸਤਾਨ ਮੁਹਿੰਮ ਨੂੰ ਜਿਹੜੀ ਆ ਉਹਨੂੰ ਭੰਡਣ, ਵਾਰ-ਵਾਰ ਜਿਹੜੇ ਆ ਇਸ ਤੋਂ ਬਚਦੇ ਰਹੇ। ਤੇ ਅਖੀਰ ਦੇ ਵਿੱਚ ਜਾ ਕੇ ਉਹਨੇ ਇਹ ਵੀ ਗੱਲ ਕਹਿ ਦਿੱਤੀ ਕਿ ਕੈਨੇਡਾ ਦੇ ਵਿੱਚ ਸਿੱਖਾਂ ਨੂੰ ਸੈਲਫ ਡਿਟਰਮੀਨੇਸ਼ਨ ਦੀ ਗੱਲ ਕਰਨ ਦੀ ਖੁੱਲ੍ਹ ਆ, ਐਜ਼ ਲੋਕ ਐਜ਼ ਜਿੰਨਾ ਚਿਰ ਉਹ ਹਿੰਸਾ ਨਹੀਂ ਕਰਦੇ। ਉਸ ਤੋਂ ਬਾਅਦ ਦੇ ਵਿੱਚ ਮਹਾਰਾਣੀ ਪ੍ਰਨੀਤ ਕੌਰ ਨੇ ਸਟੀਫਨ ਹਾਰਪਰ ਨਾਲ ਮੀਟਿੰਗ ਕਰਕੇ ਜਿਹੜੇ ਬਾਹਰ ਦੇ ਮੁਲਕਾਂ ਵਿੱਚ ਸਪੈਸ਼ਲੀ ਕੈਨੇਡਾ ਵਿੱਚ ਵਸਦੇ ਰਿਫਿਊਜੀ ਪੱਕੇ ਹੋਏ ਆ ਉਹਨਾਂ ਦੀ ਲਿਸਟ ਮੰਗੀ ਤਾਂ ਕਿ ਅਸੀਂ ਉਹਨਾਂ ਦੇ ਉੱਤੇ ਕਾਰਵਾਈ ਕਰ ਸਕੀਏ। ਉਸ ਤੋਂ ਬਾਅਦ ਦੇ ਵਿੱਚ ਕੀ ਹੋਇਆ ਕਿ ਹਾਰਪਰ ਨੇ ਪ੍ਰਾਈਵੇਸੀ ਦਾ ਹਵਾਲਾ ਦੇ ਕੇ ਕਹਿ ਦਿੱਤਾ ਕਿ ਨਹੀਂ, ਇਹ ਅਸੀਂ ਲਿਸਟ ਨੂੰ ਸੌਂਪ ਨਹੀਂ ਸਕਦੇ। ਸੋ ਇਹ ਕੰਜ਼ਰਵੇਟਿਵ ਪਾਰਟੀ ਦੇ ਦੋਨੇ ਪਾਸੇ ਆ, ਇੱਕ ਪਾਸੇ ਉਹ ਮੋਦੀ ਸਰਕਾਰ ਦੇ ਨਾਲ ਬਦਲ ਵੀ ਰਿਹਾ, ਦੂਜੇ ਪਾਸੇ ਉਹ ਲੋਕਲੀ ਜਿਹੜੇ ਕੈਨੇਡੀਅਨ ਸਿੱਖ ਆ ਉਹਨੂੰ ਬਚਾ ਵੀ ਰਹੇ ਆ। ਹੁਣ ਆਪਾਂ ਲਿਬਰਲ ਪਾਰਟੀ ਵੱਲ ਆਉਂਦੇ ਆ। ਲਿਬਰਲ ਪਾਰਟੀ ਦੇ ਵਿੱਚ 18 ਸਿੱਖ ਜਿਹੜੇ ਆ ਉਹ MP ਬਣਦੇ ਆ, ਉਹਨਾਂ ਵਿੱਚੋਂ ਮੰਤਰੀ ਬਣਦੇ ਆ। ਉਸ ਤੋਂ ਬਾਅਦ ਦੇ ਵਿੱਚ ਟਰੂਡੋ ਜਿਹੜੇ ਆ ਉਹ ਭਾਰਤ ਜਾਂਦੇ ਆ, ਉੱਥੇ ਉਹਨਾਂ ਨੂੰ ਜਾਣ ਬੁੱਝ ਕੇ ਭਾਰਤ ਸਰਕਾਰ ਵੱਲੋਂ ਪੈਰ ਦੇ ਉੱਤੇ ਬੇਇੱਜ਼ਤੀ ਕੀਤੀ ਜਾਂਦੀ ਹੈ। ਉਹਦਾ ਸਿੱਟਾ ਕੀ ਨਿਕਲਦਾ ਕਿ ਸਿੱਖਾਂ ਨੂੰ ਜਨਤਕ ਸੁਰੱਖਿਆ ਰਿਪੋਰਟ ਦੇ ਵਿੱਚ ਉਹਨਾਂ ਦਾ ਨਾਮ ਪਾ ਦਿੱਤਾ ਜਾਂਦਾ ਜੀ। ਕੁਝ ਸਿੱਖ ਜਿਹੜੇ ਹੈਗੇ ਆ ਉਹਨਾਂ ਦਾ ਨਾਮ ਨੋ ਫਲਾਈ ਲਿਸਟ ਵਿੱਚ ਪਾ ਦਿੱਤਾ ਜਾਂਦਾ ਕੈਨੇਡਾ ਦੀ। ਸੋ ਇਸ ਕਰਕੇ ਇਹ ਕਹਿਣਾ ਕਿ ਲਿਬਰਲ ਸਰਕਾਰ ਜਿਹੜੀ ਆ ਉਹ ਭਾਰਤ ਸਰਕਾਰ ਦਾ ਪ੍ਰਭਾਵ ਨਹੀਂ ਕਬੂਲਦੀ, ਇਹ ਵੀ ਇੱਕ ਗਲਤ ਸਟੇਟਮੈਂਟ ਹੈ। ਦੋਵੇਂ ਸਰਕਾਰਾਂ, ਚਾਹੇ ਕੰਜ਼ਰਵੇਟਿਵ ਸੀ ਤੇ ਚਾਹੇ ਲਿਬਰਲ ਸੀ, ਉਹ ਪ੍ਰਭਾਵ ਕਬੂਲਦੀਆਂ ਤੇ ਦੋਹਾਂ ਹੀ ਪਾਰਟੀਆਂ ਦੇ ਵਿੱਚ ਸਿੱਖ ਮੌਜੂਦ ਨੇ। ਦੋਹਾਂ ਹੀ ਪਾਰਟੀਆਂ ਦੇ ਵਿੱਚ ਸਿੱਖ ਮੌਜੂਦ ਨੇ ਜਿਹੜੇ ਕਿ ਵਾਰ-ਵਾਰ ਸਮੇਂ-ਸਮੇਂ ਇਸ ਲੌਬੀ ਦੇ ਉਲਟ ਲੌਬੀ ਕਰਕੇ ਆਪਣਾ ਪ੍ਰਭਾਵ ਜਿਹੜਾ ਸਹੀ ਕਰਨ ਦੀ ਕੋਸ਼ਿਸ਼ ਕਰਦੇ ਆ। ਪਰ ਇਹਦੇ ਵਿੱਚ ਮੈਂ ਦੋ ਤੁਹਾਨੂੰ ਉਦਾਹਰਨਾਂ ਦਿੰਦਾ। ਦੀਪਕ ਬਰਾਇਲ ਜਿਹੜੇ ਕਿ ਹੁਣ ਨਹੀਂ ਰਹੇ, ਕੈਲਗਰੀ ਤੋਂ MP ਆ, ਪਿਛਲੇ ਕੁਝ ਮਹੀਨੇ ਪਹਿਲਾਂ ਉਹਨਾਂ ਦੀ ਮੌਤ ਹੋ ਗਈ। ਉਹਨਾਂ ਨੇ ਇੱਕ ਕੈਨੇਡਾ ਦੇ ਵਿੱਚ ਸਿੱਖਾਂ ਦੇ ਉਲਟ ਜਿਹੜਾ ਕੰਜ਼ਰਵੇਟਿਵ ਪਾਰਟੀ ਉਹਨੂੰ ਇੱਕ ਮਤਾ ਲਿਆਉਣ ਦੀ ਕੋਸ਼ਿਸ਼ ਕੀਤੀ, ਪਰ ਕੰਜ਼ਰਵੇਟਿਵ ਪਾਰਟੀ ਦੇ ਵਿਚਲੇ ਜਿਹੜੇ ਸਿੱਖ ਕੰਮ ਕਰਦੇ ਸੀਗੇ, ਚਾਹੇ ਉਹ ਡੈਮੋਕ੍ਰੇਟ ਹੋਣੀ ਸੀਗੇ ਜਾਂ ਕੁਝ ਹੋਰ ਸਿੱਖ ਆ, ਉਹਨਾਂ ਨੇ ਪਾਰਟੀ ਦੇ ਵਿਧਨ ਕੁਝ ਸਮੇਂ ਬਾਅਦ ਹੀ ਉਹਨੂੰ ਮਤੇ ਨੂੰ ਰੋਕ ਦਿੱਤਾ, ਆਉਣ ਨਹੀਂ ਦਿੱਤਾ। ਦੂਜੇ ਪਾਸੇ ਜੇ ਹੁਣ ਆਪਾਂ ਗੱਲ ਕਰੀਏ ਲਿਬਰਲ ਪਾਰਟੀ ਦੀ, ਤਾਂ ਲਿਬਰਲ ਪਾਰਟੀ ਦੇ ਵਿੱਚ ਜਿਹੜੇ ਸਿੱਖ ਸੀਗੇ ਉਹਨਾਂ ਨੇ ਇੰਨਾ ਪ੍ਰੈਸ਼ਰ ਪਾਇਆ ਕਿ ਉਹਨਾਂ ਨੂੰ ਜਿਹੜੀ ਜਨਤਕ ਸੁਰੱਖਿਆ ਰਿਪੋਰਟ ਹੈ ਉਹਦੇ ਵਿੱਚ ਨਾਂ ਕੱਢਣਾ ਪਿਆ। ਸੋ ਇਹ ਸਮਝਣ ਦੀ ਲੋੜ ਹੈ ਕਿ ਭਾਰਤ ਸਰਕਾਰ ਜਿਹੜੀ ਆ, ਚਾਹੇ ਕੋਈ ਵੀ ਪਾਰਟੀ ਆ, ਉਹਦੇ ਉੱਤੇ ਜ਼ੋਰ ਲਾਊਗੀ ਤੇ ਜਿਹੜੀ ਸਿੱਖ ਲੌਬੀ ਹੈਗੀ ਆ ਉਹਨਾਂ ਨੂੰ ਵੀ ਬਰਾਬਰ ਜਿਹੜੀ ਲੌਬੀ ਹਰੇਕ ਪਾਰਟੀ ਦੇ ਵਿੱਚ ਕ੍ਰੀਏਟ ਕਰਨੀ ਪੈਣੀ ਆ ਕਿ ਜਿੱਥੇ ਉਹਨਾਂ ਨੂੰ ਲੱਗਦਾ ਕਿ ਸਾਡੇ ਹਿੱਤਾਂ ਨਾਲ ਦਖਲਅੰਦਾਜ਼ੀ ਹੋ ਰਹੀ ਆ, ਉੱਥੇ ਉਹ ਵਿਰੋਧ ਕਰਨ। ਸੋ ਹਮੇਸ਼ਾ ਇਹ ਸੋਚ ਰੱਖਣੀ ਕਿ ਇੱਕ ਪਾਰਟੀ ਸਾਡੀ ਦੁਸ਼ਮਣ ਆ, ਇੱਕ ਪਾਰਟੀ ਜਿਹੜੀ ਸਾਡੀ ਮਿੱਤਰ ਆ। ਇਹਨੇ ਸਾਨੂੰ ਪੰਜਾਬ ਦੇ ਵਿੱਚ ਵੀ ਨੁਕਸਾਨ ਦਿੱਤਾ। ਅਸੀਂ ਪਹਿਲਾਂ ਕਹੀਏ ਕਿ ਸਾਡੀ ਕਾਂਗਰਸ ਦੁਸ਼ਮਣ ਆ, ਉਸ ਤੋਂ ਬਾਅਦ ਦੇ ਵਿੱਚ ਸਾਨੂੰ ਅਕਾਲੀ ਦਲ ਨੇ ਨੁਕਸਾਨ ਕਰ ਦਿੱਤਾ। ਇਹ ਸਾਨੂੰ ਕਦੀ ਭਾਜਪਾ ਪਹਿਲਾਂ ਮਿੱਤਰ ਲੱਗਦੀ ਸੀ, ਹੁਣ ਸਾਨੂੰ ਭਾਜਪਾ ਵੀ ਦੁਸ਼ਮਣ ਲੱਗਦੀ ਹੈ। ਸੋ ਗੱਲ ਕੀ ਹੈ ਕਿ ਤੁਸੀਂ ਆਪ ਜੇ ਜਾਗਦੇ ਆ,
ਆਪ ਇੱਕ ਵਧੀਆ ਸੋਚ ਰੱਖਦੇ ਆ, ਬਰਾਬਰ ਦਾ ਜਵਾਬ ਦੇਣ ਦੀ ਸਮਰੱਥਾ ਰੱਖਦੇ ਆ। ਦੁਸ਼ਮਣ ਤੁਹਾਡੇ ਹੋਣੇ ਆ, ਪਰ ਤੁਸੀਂ ਉਹਨੂੰ ਵਾਰ ਕਿੱਦਾਂ ਉਹਨੂੰ ਵਾਰਾਂ ਨੂੰ ਰੋਕਦੇ ਆ, ਕਿਵੇਂ ਉਹਨਾਂ ਨੂੰ ਜਵਾਬ ਦਿੰਦੇ ਆ, ਉਹ ਜਵਾਬ ਕਿਵੇਂ ਮੋੜਵੇਂ ਜਵਾਬ ਦਿੰਦੇ ਆ, ਇਹ ਗੱਲ ਤੁਹਾਡੇ ਆਪਣੇ ਦੇ ਉੱਤੇ ਨਿਰਭਰ ਕਰਦੀ ਹੈ। ਜਿੰਨਾ ਚਿਰ ਸਿੱਖ ਜਿਹੜੇ ਆ ਸਾਰੀਆਂ ਪਾਰਟੀਆਂ ਦੇ ਵਿੱਚ ਹੋ ਕੇ ਸਟਰੋਂਗ ਨਹੀਂ ਹੁੰਦੇ, ਉਹਨਾਂ ਚਿਰ ਜਿਹੜਾ ਹੈਗਾ ਇਹ ਗੱਲ ਸਿਰੇ ਨਹੀਂ ਲੱਗਣੀ ਹੈਗੀ। ਤੇ ਸਿੱਖ ਹੈਗੇ ਆ ਸਟਰੋਂਗ ਸਾਰੀਆਂ ਪਾਰਟੀਆਂ ਦੇ ਵਿੱਚ, ਜਾਗਰੂਕ ਰਹਿਣਾ ਵਾ। ਜੀ ਬਿਲਕੁਲ, ਗੁਰਪ੍ਰੀਤ ਸਿੰਘ ਜੀ, ਇਹ ਗੱਲ ਤੁਸੀਂ ਸਿਆਣੀ ਕੀਤੀ ਹੈ ਕਿ ਕਦੇ ਵੀ ਜਿਹੜੇ ਆਂਡੇ ਨੇ ਉਹ ਇੱਕੋ ਟੋਕਰੀ ਦੇ ਵਿੱਚ ਨਹੀਂ ਰੱਖਣੇ ਚਾਹੀਦੇ। ਪਰ ਜੇ ਗੱਲਬਾਤ ਦਾ ਫੋਕਸ ਜਿਹੜਾ ਹੈ ਉਹ ਜਗਮੀਤ ਸਿੰਘ ਵੱਲ ਕਰੀਏ, ਇੰਡੀਅਨ ਲੌਬੀ ਵੱਲੋਂ ਜਗਮੀਤ ਸਿੰਘ ਦਾ ਸਿੱਧੇ ਢੰਗ ਦੇ ਨਾਲ ਪੈਰ ਤੇ ਜਿਹੜਾ ਵਿਰੋਧ ਹੈ ਉਹ ਕੀਤਾ ਗਿਆ। ਇੱਥੋਂ ਤੱਕ ਈਵਨ ਕੈਂਪੇਨ ਦੇ ਵਿੱਚ ਵੀ ਜਿਹੜੀਆਂ ਕੁਝ ਇੱਦਾਂ ਦੀਆਂ ਖਬਰਾਂ ਨੇ ਉਹ ਸਾਹਮਣੇ ਆਈਆਂ ਨੇ। ਸੋ ਉਹਨਾਂ ਦਾ ਜਿੱਤਣਾ ਤੇ ਕਿਤੇ ਨਾ ਕਿਤੇ ਜਿਹੜਾ ਕੈਨੇਡੀਅਨ ਸਿਸਟਮ ਹੈਗਾ ਉਹਦੇ ਵਿੱਚ ਅੱਗੇ ਵਧਣਾ ਤੇ ਇਹ ਇਲੈਕਸ਼ਨ ਰਿਜ਼ਲਟਸ ਦੇ ਆਉਣ ਦੇ ਨਾਲ ਜੇ ਉਹਨਾਂ ਦੀ ਆਉਣ ਵਾਲੇ ਸਮੇਂ ਦੇ ਵਿੱਚ ਸਰਕਾਰ ਦੇ ਵਿੱਚ ਕੋਈ ਸ਼ਮੂਲੀਅਤ ਹੁੰਦੀ ਹੈ ਜਾਂ ਕਿਸੇ ਵੀ ਲੈਵਲ ਤੇ ਉਹ ਜਿਹੜੀ ਇਹ ਪਾਵਰ ਹੈਗੀ ਹੈ ਉਹਦੇ ਵਿੱਚ ਉਹਨਾਂ ਦਾ ਹੱਥ ਪੈਂਦਾ, ਤਾਂ ਕੀ ਸਮਝਦੇ ਹੋ ਕਿ ਜਿਹੜੀ ਇਹ ਸਾਰੀ ਖੇਡ ਚੱਲ ਰਹੀ ਹੈ ਉਹਦੇ ਵਿੱਚ ਕੀ ਤਬਦੀਲੀ ਆ ਸਕਦੀ ਹੈ? ਇੰਡੀਆ ਕਿਵੇਂ ਰਿਐਕਟ ਕਰ ਰਿਹਾ ਹੈ ਇਸ ਵਕਤ, ਉਹ ਵੀ, ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਕਿਵੇਂ ਦੇਖਦੇ ਹੋ ਇਹਨੂੰ? ਦੇਖੋ ਜੀ, ਚਾਹੇ ਉਹ ਜਗਮੀਤ ਸਿੰਘ ਨੇ, ਚਾਹੇ ਉਹ ਹਰਜੀਤ ਸਿੰਘ ਸੱਜਣ ਸੀਗੇ, ਤੇ ਚਾਹੇ ਸਾਡੇ ਹੋਰ ਜਿਹੜੇ ਸਿੱਖ MP ਇੱਥੇ ਚੁਣੇ ਗਏ ਸੀ ਉਹ ਸੀਗੇ। ਤੁਹਾਨੂੰ ਯਾਦ ਹੋਣਾ ਵੀ ਕੈਪਟਨ ਅਮਰਿੰਦਰ ਸਿੰਘ ਨੇ ਬਹੁਤ ਹੀ ਅਪਮਾਨਜਨਕ ਜਿਹੜੀ ਲੈਂਗੁਏਜ ਉਹਨਾਂ ਦੇ ਵਾਸਤੇ ਵਰਤੀ, ਤੇ ਇੱਥੋਂ ਉਹ ਸਾਰਿਆਂ ਨੂੰ ਇੱਕੋ ਜਿਹਾ ਸਮਝਦੇ ਆ। ਸਪੈਸ਼ਲੀ ਜਗਮੀਤ ਸਿੰਘ ਦੇ ਇੱਥੇ ਦਮਾਲਾ ਤੇ ਆਉਂਦੇ ਆ, ਉਹਨਾਂ ਦੀ ਜਿਹੜੀ ਦਿੱਖ ਹੈਗੀ ਆ ਉਹਦੇ ਤੋਂ ਵੀ ਇੱਕ ਚਿੜ ਹੈਗੀ ਆ ਜਾਂ ਖਿਝ ਹੈਗੀ ਆ ਕਹਿ ਸਕਦੇ ਆ। ਪਰ ਮੈਂ ਸਮਝਦਾ ਹਾਂ ਕਿ ਉਹਨਾਂ ਨੇ ਜਿਹੜਾ ਕੰਮ ਕਰਨਾ ਆ ਉਹ ਕਰਨਾ ਹੀ ਕਰਨਾ ਆ, ਪਰ ਉਹਦਾ ਸਾਨੂੰ ਫਾਇਦਾ ਹੁੰਦਾ ਕਿ ਨੁਕਸਾਨ ਹੁੰਦਾ, ਕਿਉਂਕਿ ਜਿਹੜਾ ਬਾਜ਼ ਆ ਜਾਂ ਜਹਾਜ਼ ਆ ਉਹ ਹਮੇਸ਼ਾ ਵਿਰੋਧੀ ਪਾਸੋਂ ਆ ਰਹੀ ਹਵਾ ਦੇ ਨਾਲ ਆਉਂਦਾ ਹੈ। ਤੇ ਜਗਮੀਤ ਸਿੰਘ ਨੂੰ ਵੀ ਇਸ ਜਿਹੜੀ ਭੰਡੀ ਪ੍ਰਚਾਰ ਦੀ ਮੁਹਿੰਮ ਸੀਗੀ ਇਹਦਾ ਫਾਇਦਾ ਹੋਇਆ ਹੈ, ਨੁਕਸਾਨ ਨਹੀਂ ਹੋਇਆ ਜੀ। ਹੋਰ ਲੋਕ ਜਿਹੜੇ ਉਹਦੇ ਬਾਰੇ ਜਾਣਨ ਲੱਗੇ ਆ, ਜੁੜਨ ਲੱਗੇ ਆ। ਜਿਹੜੇ ਲੋਕ ਨਹੀਂ ਵੀ ਪੜ੍ਹਦੇ ਸੀਗੇ ਜਗਮੀਤ ਸਿੰਘ ਬਾਰੇ ਉਹ ਵੀ ਹੋਰ ਪੜ੍ਹਨ ਲੱਗੇ ਆ, ਸਿੱਖੀ ਬਾਰੇ ਹੋਰ ਲੋਕ ਜਾਣਨ ਲੱਗੇ ਜੀ। ਉਹ ਜਿਹੜਾ ਜਗਮੀਤ ਸਿੰਘ ਦਾ ਵਿਰੋਧ ਹੈਗਾ ਆ ਉਹਨਾਂ ਦਾ ਇੱਕ ਦਿਨ ਕਹਿ ਲਓ ਵੀ ਜੋਬ ਸੀ, ਉਹਨਾਂ ਨੇ ਕਰਨੀ ਹੀ ਕਰਨੀ ਆ। ਉਹਨੂੰ ਤੁਸੀਂ ਉਸ ਵਿਰੋਧ ਨੂੰ ਆਪਣੇ ਹੱਕ ਦੇ ਵਿੱਚ ਕਿਵੇਂ ਜਿਹੜਾ ਦਿਖਾਉਣਾ ਹੈ ਜਾਂ ਕਿਵੇਂ ਉਹਨੂੰ ਬਦਲਣਾ ਆ, ਇਹ ਜਗਮੀਤ ਸਿੰਘ ਨੇ ਬਖੂਬੀ ਦਿਖਾਇਆ ਹੈਗਾ ਤੇ ਉਹਦੇ ਰਿਜ਼ਲਟ ਜਿਹੜੇ ਆ ਸਾਰੇ ਆਪਣੇ ਸਾਹਮਣੇ ਹੈਗੇ ਆ। ਬੇਸ਼ੱਕ ਉਹਨੂੰ ਜਿਹੜੀਆਂ ਸੀਟਾਂ ਮਿਲਣੀਆਂ ਚਾਹੀਦੀਆਂ ਸੀਗੀਆਂ ਉਹ ਸੀਟਾਂ ਜਿਹੜੀਆਂ ਨਹੀਂ ਮਿਲੀਆਂ, ਪਰ ਉਸ ਤੋਂ ਬਾਅਦ ਦੇ ਵਿੱਚ ਵੀ ਜਿਹੜੀਆਂ ਸੀਟਾਂ ਉਹਨੂੰ ਚੁਣੀਆਂ ਚਾਹੀਦੀਆਂ ਸੀਗੀਆਂ ਉਹ ਨਹੀਂ ਮਿਲੀਆਂ। ਪਰ ਤੁਸੀਂ ਉਹਦੀ ਪੋਪੂਲੈਰਿਟੀ ਦੇਖੋਗੇ ਤਾਂ ਪੋਪੂਲੈਰਿਟੀ ਦਾ ਗ੍ਰਾਫ ਜਿਹੜਾ ਸੀਗਾ ਉਹ ਨਿੱਜੀ ਤੌਰ ਦੇ ਉੱਤੇ ਪ੍ਰਧਾਨ ਮੰਤਰੀ ਟੂਡੂ ਨਾਲੋਂ ਤੇ ਇੰਦੂ ਸ਼ੀਲ ਦੇ ਨਾਲੋਂ ਉੱਪਰ ਸੀਗਾ ਜੀ। ਜਿਹੜੀ ਪਾਰਟੀ 7-8% ਪੋਪੂਲੈਰਿਟੀ ਤੇ ਫਿਰਦੀ ਸੀ ਉਹ ਇਲੈਕਸ਼ਨਾਂ ਦੇ ਉਹ ਪਹਿਲਾਂ 18-19% ਉੱਤੇ ਲੈ ਗਿਆ ਸੀਗਾ। ਜਿਹੜੀਆਂ ਸਾਡੀਆਂ ਸਕੂਲਾਂ ਦੇ ਵਿੱਚ ਡੰਮੀ ਇਲੈਕਸ਼ਨ ਕਰਾਈਆਂ ਗਈਆਂ ਬੱਚਿਆਂ ਦੀ, 9,000 ਕੈਨੇਡਾ ਦੇ ਸਕੂਲ ਸੀਗੇ ਜਿਹਨਾਂ ਦੇ ਵਿੱਚ ਇਲੈਕਸ਼ਨ ਕਰਾਈ ਗਈ ਬੱਚਿਆਂ ਨੂੰ ਸਿੱਖਿਆ ਦੇਣ ਦੇ ਵਾਸਤੇ ਕਿ ਆਹ ਚੋਣਾਂ 'ਚ ਕਿਵੇਂ ਹਿੱਸਾ ਲੈਣਾ ਆ। ਉੱਥੇ ਲੀਡਰ ਦੀਆਂ ਵੋਟਾਂ ਪਾਈਆਂ ਗਈਆਂ, ਉਹਦੇ ਵਿੱਚ ਵੀ ਬਹੁਤੇ ਯੂਥ ਨੇ ਬੱਚਿਆਂ ਨੇ ਜਗਮੀਤ ਸਿੰਘ ਨੂੰ ਚੁਣਿਆ। ਸੋ ਉਹ ਜਿਹੜਾ ਸਾਰਾ ਕੁਝ ਕਰਨ ਦਾ ਕਾਰਨ ਇਹੀ ਸੀਗਾ ਕਿ ਜਗਮੀਤ ਸਿੰਘ ਨੂੰ ਚੈਲੰਜਸ ਜਿੰਨੇ ਜ਼ਿਆਦਾ ਆਉਣਗੇ ਉਨਾ ਹੀ ਆਪਣੇ ਆਪ ਨੂੰ ਜ਼ਿਆਦਾ ਵਧੀਆ ਤਰੀਕੇ ਨਾਲ ਡਿਫਾਈਨ ਕਰੂਗਾ, ਉਨਾ ਹੀ ਜ਼ਿਆਦਾ ਉਹ ਉੱਭਰੂਗਾ ਜੀ। ਤੇ ਜੇ ਇਸ ਸਾਰੇ ਪਾਰਟ ਨੂੰ, ਜਿਵੇਂ ਤੁਸੀਂ ਵੀ ਗੱਲ ਕੀਤੀ ਹੈ ਕਿ ਲਿਬਰਲਸ ਤੇ ਕੰਜ਼ਰਵੇਟਿਵਸ ਨੂੰ ਜਦੋਂ ਅਸੀਂ ਦੇਖਦੇ ਹਾਂ ਸਿੱਖ ਨੁਕਤਾ ਨਿਗਾਹ ਤੋਂ ਤਾਂ ਬਹੁਤਾ ਫਰਕ ਨਹੀਂ ਨਜ਼ਰ ਆਉਂਦਾ, ਤੇ ਕਿਤੇ ਨਾ ਕਿਤੇ ਜਿਹੜਾ ਇਨਫਲੂਐਂਸ ਹੈਗਾ ਇੰਡੀਅਨ ਗਵਰਨਮੈਂਟ ਦਾ ਅਧਿਕਾਰਤ ਲੈਵਲ ਤੇ ਜਾਂ ਅਣਅਧਿਕਾਰਤ ਲੈਵਲ ਤੇ, ਤਾਂ ਉਹ ਦੋਵੇਂ ਪਾਸੇ ਦੇਖਿਆ ਜਾਂਦਾ ਵੀ ਉਹ ਜਿਹੜਾ ਪ੍ਰਭਾਵ ਹੈ ਉਹ ਕਬੂਲਦੇ ਆ। ਸੋ ਜੇ ਜਗਮੀਤ ਸਿੰਘ ਦਾ ਜਾਂ ਅਦਰਵਾਈਜ਼ ਜੇ ਅਸੀਂ ਕਹਿਣਾ ਹੋਵੇ ਵੀ ਪਾਵਰ ਗਲਿਆਰੇ ਦੇ ਵਿੱਚ ਉਹ ਆਉਂਦੇ ਆ, ਤੇ ਕਿੰਨੀਆਂ ਕੁ ਸੰਭਾਵਨਾਵਾਂ ਨਜ਼ਰ ਆਉਂਦੀਆਂ ਨੇ ਵੀ ਜਿਹੜੇ ਸਟੈਪਸ ਉਹ ਸਿੱਖੀਜ਼ਮ ਦੇ ਖਿਲਾਫ ਜਾਂ ਸਿੱਖ ਸਟਰਗਲ ਦੇ ਖਿਲਾਫ ਕਿਤੇ ਨਾ ਕਿਤੇ ਕੈਨੇਡਾ ਦੀ ਧਰਤੀ ਤੇ ਦੇਖੇ ਜਾਂਦੇ ਰਹੇ ਆ, ਉਸ ਪਾਲਿਸੀ ਦੇ ਵਿੱਚ ਕੀ ਚੇਂਜ ਆ ਸਕਦੀ ਆਉਣ ਵਾਲੇ ਸਮੇਂ 'ਚ? ਦੇਖੋ, ਇਹ ਗੱਲ ਹੈਗੀ ਆ ਕਿ ਜਦੋਂ ਬੰਦਾ ਵਿਰੋਧੀ ਧਿਰ ਵਿੱਚ ਹੁੰਦਾ ਉਦੋਂ ਉਹਦੇ ਵਾਸਤੇ ਗੱਲ ਕਰਨੀ ਬਹੁਤ ਸੌਖੀ ਹੁੰਦੀ ਹੈ। ਜਦੋਂ ਉਹ ਕੋਈ ਸ਼ਖਸ ਸਰਕਾਰ ਦਾ ਹਿੱਸਾ ਬਣ ਜਾਂਦਾ ਆ, ਆਪਾਂ ਬੀਤੇ ਵਿੱਚ ਬਹੁਤ ਇਹੋ ਜਿਹਾ ਦੇਖਿਆ, ਉਦੋਂ ਥੋੜੀ ਜਿਹੀ ਗੱਲ ਕਰਨੀ ਔਖੀ ਹੋ ਜਾਂਦੀ ਹੈ, ਗੱਲਾਂ ਗੋਲ-ਮੋਲ ਹੋ ਜਾਂਦੀਆਂ। ਸੋ ਇਹ ਸਮੇਂ ਤੋਂ ਪਹਿਲਾਂ ਦੇ ਅੰਦਾਜ਼ੇ ਹੈਗੇ ਆ ਕਿ ਜੇ ਜਗਮੀਤ ਸਿੰਘ ਵਿੱਚ ਆਊਗਾ ਤਾਂ ਫਿਰ ਉਹ ਕੀ ਕਰ ਸਕੂਗਾ। ਬਿਲਕੁਲ ਕੋਸ਼ਿਸ਼ ਕਰੂਗਾ ਕਿ ਜਿਹੜੀ ਗੱਲ ਕੋਈ ਨੈਗੇਟਿਵ ਹੋ ਰਹੀ ਆ ਸਿੱਖਾਂ ਦੇ ਉਲਟ ਉਹਨੂੰ ਦੂਰ ਕਰਨ ਦਾ ਯਤਨ ਕਰੇ। ਪਰ ਇਹ ਤਾਂ ਆਪਾਂ ਉਹਦੀ ਕਾਰਗੁਜ਼ਾਰੀ ਦੇਖਣ ਤੋਂ ਬਾਅਦ ਹੀ ਕਹਿ ਸਕਦੇ ਹਾਂ ਜਾਂ ਅੰਦਾਜ਼ਾ ਲਾ ਸਕਦੇ ਹਾਂ। ਜਿਹੜੀ ਹੁਣ ਤੱਕ ਦੀ ਉਹਦੀ ਕਾਰਗੁਜ਼ਾਰੀ ਉਹਦੇ ਹਿਸਾਬ ਨਾਲ ਲੱਗਦਾ
ਤੇ ਜੇ ਉਹ ਸਰਕਾਰ ਦਾ ਹਿੱਸਾ ਬਣਦਾ ਜਾਂ ਦੀ ਸਰਕਾਰ ਦੇ ਸੁਣੀ ਜਾਂਦੀ ਆ ਤਾਂ ਉਹ ਕੰਮ ਕਰੂਗਾ ਜਿਹੜੇ ਕਿ ਸਿੱਖੀ ਦੇ ਭਲੇ ਲਈ ਆ, ਚਾਹੇ ਉਹ ਕੈਨੇਡਾ ਦੇ ਵਿੱਚ ਆ ਤੇ ਚਾਹੇ ਬਾਹਰ ਆ। ਹੁਣ ਬਿੱਲ C-21 ਦਾ ਮਸਲਾ ਹੈ ਜਿਹਦੇ ਤਹਿਤ ਸਾਰਿਆਂ ਧਰਮਾਂ ਦੇ ਜਿਹੜੇ ਰਿਲੀਜੀਅਸ ਸਿੰਬਲ ਆ, ਧਾਰਮਿਕ ਚਿੰਨ੍ਹ ਆ, ਉਹ ਕੁਵਿਕ ਦੇ ਵਿੱਚ ਬੈਨ ਕਰ ਦਿੱਤੇ ਗਏ ਆ। ਜੀ ਉਹ ਮੁੱਦਾ ਜਿਹੜਾ ਆ ਉਹ ਹੁਣ ਵੀ ਚੱਕ ਸਕਦਾ ਹੈ ਜਗਮੀਤ ਸਿੰਘ। ਉਹਦੇ ਉੱਤੇ ਲਿਬਰਲ ਪਾਰਟੀ ਨੇ ਤੇ ਕੰਜ਼ਰਵੇਟਿਵ ਪਾਰਟੀ ਨੇ ਵਾਅਦੇ ਕੀਤੇ ਹੋਏ ਚੋਣਾਂ ਦੇ ਦੌਰਾਨ ਕਿ ਅਸੀਂ ਹਾਂ ਇਹ ਜਿਹੜਾ ਇਹਦੇ ਉਲਟ ਬੋਲਾਂਗੇ। ਸੋ ਇਹੋ ਜਿਹੀਆਂ ਗੱਲਾਂ ਕਰਕੇ ਉਹ ਹੋਰ ਲੋਕਾਂ ਦੇ ਜਿਹੜੇ ਆ ਮਨ ਜਿੱਤ ਸਕਦਾ ਹੈ। ਜੀ ਇਸ ਸਾਰੇ ਦੇ ਜੇ ਚੋਣਾਂ ਦੇ ਵਿੱਚ ਇੰਡੀਅਨ ਰਿਐਕਸ਼ਨ ਨੂੰ ਤੁਸੀਂ ਕਿਵੇਂ ਐਨਾਲਾਈਜ਼ ਕਰਦੇ ਹੋ? ਜਿਵੇਂ ਉਹਨਾਂ ਨੇ ਕੰਜ਼ਰਵੇਟਿਵਸ ਦੀ ਸਪੋਰਟ ਕੀਤੀ ਸੀ ਡਾਇਰੈਕਟਲੀ ਤੇ ਇਨਡਾਇਰੈਕਟਲੀ ਤੌਰ ਦੇ ਉੱਤੇ, ਤੇ ਜਿਹੜੇ ਇਹ ਰਿਜ਼ਲਟ ਆਏ ਹੈਗੇ ਆ ਉਹ ਡਿਫਰੈਂਟਲੀ ਆਏ ਨੇ, ਤੇ ਫਿਰ ਜਗਮੀਤ ਸਿੰਘ ਦਾ ਜਿੱਤਣਾ ਵੀ, ਜਿਸ ਬੰਦੇ ਨੂੰ ਵੀਜ਼ਾ ਨਹੀਂ ਸੀ ਇੰਡੀਆ ਨੇ ਦਿੱਤਾ, ਤੇ ਹੁਣ ਉਸ ਬੰਦੇ ਦਾ ਜਿੱਤਣਾ। ਸੋ ਜਿਹੜਾ ਇੰਡੀਆ ਦਾ ਰਿਐਕਸ਼ਨ ਹੈ ਇਸ ਵਕਤ ਕਿਤੇ ਨਾ ਕਿਤੇ ਉਹ, ਜਿੱਥੇ ਹਿੰਦੂ ਤਵੀਆਂ ਦਾ ਆਪਣਾ ਇੱਕ ਜਿਹੜੀ ਉਹਨਾਂ ਦੀ ਹਮੇਸ਼ਾ ਕੈਂਪੇਨ ਹੁੰਦੀ ਹੈ ਡੀਰੇਲ ਕਰਨ ਵਾਲੀ ਜਾਂ ਪ੍ਰੋਪੇਗੈਂਡਾ ਕਰਨ ਵਾਲੀ, ਉਹ ਜਾਰੀ ਹੈ ਨਿਰੰਤਰ, ਉੱਥੇ ਮੀਡੀਆ ਦੇ ਵਿੱਚ ਵੀ ਇੱਦਾਂ ਦੇ ਰਿਐਕਸ਼ਨਸ ਦੇਖਣ ਨੂੰ ਮਿਲੇ ਨੇ। ਕਿਵੇਂ ਐਨਾਲਾਈਜ਼ ਕਰਦੇ ਹੋ ਇਹਨੂੰ? ਦੇਖੋ ਜਿਹੜਾ ਮੀਡੀਆ ਹੈਗਾ ਜੀ ਉਹ ਤੁਹਾਨੂੰ ਦੁਨੀਆ ਦਾ ਇੱਕ ਹੋ ਚੁੱਕਾ ਹੈ। ਕੈਨੇਡਾ ਵਾਲੇ ਇੰਡੀਆ ਦੀਆਂ ਅਖਬਾਰਾਂ ਪੜ੍ਹਦੇ ਆ, ਇੰਡੀਆ ਵਾਲੇ ਸਵੇਰੇ ਉੱਠ ਕੇ ਕੈਨੇਡਾ ਨੂੰ ਫੇਸਬੁੱਕ ਦੇ ਉੱਤੇ ਦੇਖਦੇ ਆ, ਸੋਸ਼ਲ ਮੀਡੀਆ ਤੇ ਵਾਚ ਕਰਦੇ। ਜਿਹੜਾ ਵੀ ਇੰਡੀਆ ਸਰਕਾਰ ਨੇ ਜਾਂ ਉਹਨਾਂ ਦੇ ਜਿਹੜੇ ਨਾਲ ਸੋਚ, ਇੰਡੀਆ ਸਰਕਾਰ ਨਾ ਵੀ ਆਪਾਂ ਕਹੀਏ, ਜਿਹੜੇ ਉਹ ਸੋਚ ਨਾਲ ਸੰਬੰਧ ਰੱਖਦੇ ਲੋਕ ਆ, ਉਹਨਾਂ ਨੇ ਪੂਰਾ ਜ਼ੋਰ ਲਾਇਆ ਕਿ ਨਾ ਲਿਬਰਲ ਸਰਕਾਰ ਬਣੇ, ਨਾ NDP ਸਰਕਾਰ ਬਣੇ, ਕੰਜ਼ਰਵੇਟਿਵ ਸਰਕਾਰ ਬਣੇ। ਜੀ ਉਹਦਾ ਉਲਟ ਅਸਰ ਕੀ ਹੋਇਆ ਕਿ ਉਹਦਾ ਇੱਥੇ ਵੋਟ ਪਾ ਨਹੀਂ ਸਕਦੇ। ਇੱਥੇ ਆ ਕੇ ਵੋਟਾਂ ਦੇ ਜਿਹੜੇ ਇੱਥੇ ਲੋਕ ਰਹਿੰਦੇ ਉਹਨਾਂ ਨੇ ਪਾਉਣੇ ਆ। ਜੀ ਇੱਥੇ ਮੈਜੋਰਟੀ ਦੇ ਵਿੱਚ ਜਿਹੜੇ ਇਮੀਗ੍ਰੈਂਟ ਲੋਕਾਂ ਦੇ ਵਿੱਚੋਂ ਉਹ ਸੀਗੇ ਜਿਹੜੇ ਕਿ ਸਿੱਖ ਨੇ ਜਾਂ ਪੰਜਾਬੀ ਨੇ। ਉਹਦਾ ਉਲਟਾ ਅਸਰ ਇਹ ਹੋਇਆ ਕਿ ਉਹਨਾਂ ਨੇ ਥੋਕ ਦੇ ਵਿੱਚ ਵੋਟਾਂ ਜਿਹੜੀਆਂ ਲਿਬਰਲ ਤੇ NDP ਨੂੰ ਪਾਈਆਂ। ਹਾਲਾਂਕਿ ਜੇ ਉਹ ਇੰਨਾ ਕੂੜ ਪ੍ਰਚਾਰ ਨਾ ਕਰਦੇ ਸ਼ਾਇਦ ਕੰਜ਼ਰਵੇਟਿਵ ਨੂੰ ਵੋਟਾਂ ਹੋਰ ਪੈ ਜਾਂਦੀਆਂ, ਕੰਜ਼ਰਵੇਟਿਵ ਦੇ ਵਿੱਚ ਉਮੀਦਵਾਰ ਹੋਰ ਚੰਗੇ ਹੋ ਜਾਂਦੇ। ਪਰ ਕਿਉਂਕਿ ਪ੍ਰਚਾਰ ਉਹ ਲੋਕ ਕਰ ਰਹੇ ਸੀਗੇ ਉਲਟਾ ਇਹਨਾਂ ਦੋਵਾਂ ਪਾਰਟੀਆਂ ਦੇ, ਲਿਬਰਲ ਦੇ ਤੇ NDP ਦੇ, ਜਿਹਨਾਂ ਦੀ ਆਪਣੀ ਵੋਟ ਹੈ, ਠੀਕ ਹੈ, ਸੋ ਵੋਟ ਨੂੰ ਕਿਸੇ ਵੀ ਤਰ੍ਹਾਂ ਪ੍ਰਭਾਵਿਤ ਨਹੀਂ ਕਰ ਸਕੇ। ਜਿੰਨੀ ਕੁ ਵੋਟ ਨੂੰ ਪ੍ਰਭਾਵਿਤ ਕਰ ਸਕੇ ਆ ਉਹੀ ਇੰਨੀ ਗਿਣਤੀ ਦੇ ਵਿੱਚ ਹੈ ਨਹੀਂ ਕਿ ਉਹ ਕਿਸੇ ਦੀ ਸਰਕਾਰ ਬਣਾ ਸਕੇ। ਜਿਹੜੀ ਮੈਜੋਰਟੀ ਵੋਟ ਸੀਗੀ ਜਿਹੜੀ ਕਿ ਭਾਰਤੀ ਮੂਲ ਦੀ ਆਪਾਂ ਕਹਿ ਸਕਦੇ ਹਾਂ, ਜਿਹਦੇ ਵਿੱਚ ਵੱਡੀ ਗਿਣਤੀ ਪੰਜਾਬੀਆਂ ਦੀ ਸੀਗੀ, ਉਹ ਇਹਨਾਂ ਕਾਰਵਾਈਆਂ ਤੋਂ ਔਖੀ ਹੋਈ ਆ ਤੇ ਉਹਨਾਂ ਨੇ ਥੋਕ ਕੇ ਹੋਲਸੇਲ ਦੇ ਵਿੱਚ ਵੋਟਾਂ ਜਿਹੜੀਆਂ ਲਿਬਰਲ ਤੇ NDP ਨੂੰ ਪਾਈਆਂ। ਸਮਾਂ ਉਲਟਾ ਉਸ ਕੂੜ ਪ੍ਰਚਾਰ ਨੇ ਲਿਬਰਲਾਂ ਦਾ ਤੇ NDP ਦਾ ਫਾਇਦਾ ਕੀਤਾ। ਜੀ ਗੁਰਪ੍ਰੀਤ ਸਿੰਘ ਜੀ, ਬਾਕੀ ਮੈਂ ਇਹ ਵੀ ਗੱਲ ਸੋਚਦਾ ਹੈਗਾ ਕਿ ਜਿਹੜੀ ਭਾਰਤ ਸਰਕਾਰ ਆ ਉਹ ਬਹੁਤ ਪੈਸਾ ਖਰਚ ਕੇ ਜਿਹੜੀ ਨਾਰਥ ਅਮਰੀਕਾ ਦੇ ਵਿੱਚ ਹੀ ਨਹੀਂ ਜਾਂ even ਪੂਰੇ ਦੁਨੀਆ ਦੇ ਵਿੱਚ ਇੱਕ ਸਿੱਖ ਡੋਮੀਨੈਂਸੀ ਹੈਗੀ ਆ। ਕਿਉਂਕਿ ਇੱਥੋਂ ਤੱਕ ਵੀ ਮੈਂ ਗੱਲਾਂ ਸੁਣੀਆਂ ਕਿ ਜਦੋਂ ਕਿਸੇ ਸਿੱਖ ਨੂੰ ਦੇਖਿਆ ਜਾਂਦਾ ਆ ਤਾਂ ਉਹਨੂੰ ਰਾਈਟ ਵੇ ਸਮਝਿਆ ਜਾਂਦਾ ਹੈ, ਕੋਈ ਇੰਡੀਅਨ ਹੈ ਜੀ, ਠੀਕ, ਤੇ ਉਹਦੀ ਜਿਹੜੀ ਇਹ ਆਇਡੈਂਟੀਟੀ ਤੋੜਨ ਦੇ ਵਾਸਤੇ ਵੀ ਬਹੁਤ ਕੋਸ਼ਿਸ਼ਾਂ ਜਿਹੜੀਆਂ ਹੋ ਰਹੀਆਂ ਆ। ਉੱਥੇ ਹੋਰ ਧਰਮਾਂ ਦੇ ਲੋਕਾਂ ਨੂੰ ਜਿਹੜਾ ਉਭਾਰਿਆ ਜਾਣ ਦੀ ਕੋਸ਼ਿਸ਼ ਹੋ ਰਹੀ ਹੈ, ਜਿਹਦੇ ਵਿੱਚ ਹਾਊਡੀ ਮੋਡੀ ਵਰਗੇ ਜਿਹੜੇ ਪ੍ਰੋਗਰਾਮ ਕਰਾਏ ਗਏ ਆ ਉਹ ਸਾਰੇ ਇਸੇ ਰਣਨੀਤੀ ਦਾ ਹਿੱਸਾ ਹੈਗੇ ਆ ਕਿ ਇੱਕ ਹੋਰ ਵੱਖਰੀ ਪਛਾਣ ਨੂੰ ਉਭਾਰਿਆ ਜਾਵੇ ਕਿ ਇੰਡੀਅਨ ਇਕੱਲੇ ਇਹ ਨਹੀਂ ਹੁੰਦੇ, ਹੋਰ ਵੀ ਹੁੰਦੇ ਆ। ਉਹਦੇ ਵਾਸਤੇ ਬਹੁਤ ਕੋਸ਼ਿਸ਼ਾਂ ਹੋ ਰਹੀਆਂ ਆ। ਪਰ ਮੇਰੀ ਆਪਣੀ ਸੋਚ ਇਹ ਹੈ ਕਿ ਜਿੰਨੀਆਂ ਜ਼ਿਆਦਾ ਕੋਸ਼ਿਸ਼ਾਂ ਹੋਣਗੀਆਂ ਉਹਨਾਂ ਜਿਹੜੇ ਕੈਨੇਡਾ ਅਮਰੀਕਾ ਦੇ ਵਸਦੇ ਲੋਕ ਹੈਗੇ ਆ ਹੋਰ ਜਾਗਰੂਕ ਹੋਣਗੇ। ਕਿਉਂਕਿ ਹੁਣ ਲੁਕਾਉਣ ਵਾਲੀਆਂ ਚੀਜ਼ਾਂ ਨਹੀਂ ਰਹਿ ਗਈਆਂ ਕੋਈ। ਅੱਗੇ ਤੁਸੀਂ ਚੀਜ਼ਾਂ ਸੈਂਸਰ ਕਰ ਲੈਂਦੇ ਸੀ, ਗੱਲਾਂ ਲੁਕੋ ਲੈਂਦੇ ਸੀਗੇ, ਹੁਣ ਸਾਰਾ ਕੁਛ ਜਿਹੜਾ ਆ ਰਿਬਟਲ ਉਹਦਾ ਨਾਲ ਦੀ ਨਾਲ ਆ ਜਾਂਦਾ ਆ। ਸੋ ਜਿੰਨਾ ਕੂੜ ਪ੍ਰਚਾਰ ਹੋਊਗਾ ਉਨਾ ਹੀ ਜ਼ਿਆਦਾ ਪ੍ਰਚਾਰ ਵੀ ਹੋਊਗਾ। ਜੀ ਨਹੀਂ, ਪਰ ਇਸੇ ਦੇ ਨਾਲ ਜਿਹੜੀ ਤੁਸੀਂ ਇਹ ਗੱਲ ਕੀਤੀ ਹੈ, ਇਹ ਗੱਲ ਕਿਤੇ ਨਾ ਕਿਤੇ ਜੇ ਇੱਦਾਂ ਹੁੰਦੀ ਹੈ ਜਾਂ ਜਿਹੜੀ ਹੋ ਵੀ ਰਹੀ ਹੈ, ਉਹ ਫਿਰ ਸਿੱਖੀਜ਼ਮ ਨੂੰ ਵੱਖਰੇ ਤੌਰ 'ਤੇ ਪ੍ਰੋਜੈਕਟ ਕਰਨ ਦੀ ਲਾਈਨ ਵੀ ਆਪਣੇ ਆਪ ਜਿਹੜੀ ਆ ਉਹਦੇ ਨਾਲ ਆ ਜੁੜਦੀ ਹੈ। ਸੋ ਕਿਤੇ ਨਾ ਕਿਤੇ ਉਹੀ ਜਿਹੜੀ ਨੀਤੀ ਹੈ ਉਹ ਸਾਡੇ ਹੱਕ ਦੇ ਵਿੱਚ ਨਹੀਂ ਜਾਂਦੀ ਨਜ਼ਰ ਆਉਂਦੀ ਵੀ ਸਿੱਖੀਜ਼ਮ ਐਜ਼ ਅ ਵੱਖਰੀ ਐਂਟੀਟੀ ਐਸਟੈਬਲਿਸ਼ ਹੋਣ ਦੀ ਗੱਲ ਦੇਖਣ ਨੂੰ ਮਿਲਦੀ ਹੈ। ਬਿਲਕੁਲ, ਜਿੰਨਾ ਮੈਂ ਇਸੇ ਗੱਲ ਦੇ ਉੱਤੇ ਜ਼ੋਰ ਦੇ ਰਿਹਾ ਕਿ ਜਿੰਨਾ ਵਿਰੋਧ ਕੀਤਾ ਜਾ ਰਿਹਾ ਸਾਡਾ ਉਨਾ ਹੀ ਫਾਇਦਾ ਹੋ ਰਿਹਾ। ਤੁਸੀਂ ਹੋਰ ਉਦਾਹਰਨ ਲੈ ਲਓ, ਪੰਜਾਬੀ ਬੋਲੀ ਦੇ ਬਾਰੇ ਜਿਹੜੇ ਸਿੱਖ ਸੀਗੇ ਜਾਂ ਪੰਜਾਬੀ ਸੀ ਇੰਨੇ ਚਿੰਤਤ ਨਹੀਂ। ਜਦੋਂ ਪੰਜਾਬੀ ਬੋਲੀ ਦੇ ਬਾਰੇ ਇਹ ਕਿਹਾ ਗਿਆ ਕਿ ਬੋਲੀਆਂ ਜਿਹੜੀਆਂ ਹੈਗੀਆਂ ਜੋ ਪੰਜਾਬੀ ਆ ਉਹ ਮਾਂ ਬੋਲੀ ਹੈ ਤਾਂ ਹਿੰਦੀ ਵੀ ਮਾਸੀ ਹੈਗੀ ਆ, ਜਾਂ ਹਿੰਦੀ ਲਾਗੂ ਕਰਨ ਦੀ ਗੱਲ ਭਾਰਤ ਵਿੱਚ ਚੱਲੀ। ਤੁਸੀਂ ਦੇਖੋ ਕਿ ਜਿਹੜੇ ਪੰਜਾਬੀ ਸੁੱਤੇ ਪਏ ਸੀ ਉਹ ਕਿੱਦਾਂ ਇੱਕਦਮ ਜਾਗ ਕੇ ਪੰਜਾਬੀ ਦੇ ਹੱਕ ਦੇ ਵਿੱਚ, ਉਹੀ ਪੰਜਾਬੀ ਜਿਹੜੇ ਕਿ ਪਹਿਲਾਂ ਕੋਈ ਇੰਨਾ ਗੌਰ ਨਹੀਂ ਸੀ ਕਰਦੇ, ਸੋਸ਼ਲ ਮੀਡੀਆ ਦੇ ਉੱਤੇ ਪੰਜਾਬੀ ਵਰਤਣ ਦੇ ਵਾਸਤੇ ਟੂਲ ਲਿਆਉਣ ਲੱਗ ਪਏ, ਆਪਣੇ ਨਾਲ ਦੇ ਛੋਟਿਆਂ ਵੱਡਿਆਂ ਨੂੰ ਜਾਣੀ ਕਿ ਜ਼ੋਰ ਪਾਉਣ ਲੱਗ ਪਿਆ ਕਿ ਤੁਸੀਂ ਪੰਜਾਬੀ ਵਰਤੋ ਜੀ। ਸੋ ਇਹ ਇੱਕ ਤਰ੍ਹਾਂ ਦੇ ਨਾਲ ਹਲੋਣੇ ਆ। ਜਿਹੜਾ ਛਾਤਰ ਦੁਸ਼ਮਣ ਹੁੰਦਾ ਉਹ ਚੁੱਪ ਰਿਹਾ ਕਿ ਜਿਹੜਾ ਮੇਰੇ ਦਾਤੀ ਸੇਲਦਾ। ਪਰ ਇਹ ਜਿਹੜੇ ਹਮਲੇ ਸਾਡੇ ਤੇ ਹੋ ਰਹੇ ਖੁੱਲੇ ਆਮ,
ਵੀ ਮੈਂ ਤਾਂ ਕਹਿੰਦਾ ਵੀ ਆਪਾਂ ਨੂੰ ਧੰਨਵਾਦ ਕਰਨਾ ਚਾਹੀਦਾ ਉਹਨਾਂ ਦਾ ਕਿ ਸਾਨੂੰ ਜਗਾ ਰਹੇ ਆ ਤੇ ਉਹਦਾ ਉਲਟਾ ਸਾਨੂੰ ਜਿਹੜਾ ਫਾਇਦਾ ਹੋ ਰਿਹਾ। ਜੀ ਗੁਰਪ੍ਰੀਤ ਸਿੰਘ ਜੀ, ਤੁਹਾਡਾ ਬਹੁਤ-ਬਹੁਤ ਧੰਨਵਾਦ। ਤੁਸੀਂ ਆਪਣਾ ਸਮਾਂ ਕੱਢਿਆ ਤੇ ਸਾਡੇ ਨਾਲ ਵਿਚਾਰਾਂ ਦੀ ਸਾਂਝ ਪਾਈ ਹੈ। ਅੱਜ ਦੇ ਸ਼ੋਅ ਦੇ ਵਿੱਚ ਇੱਥੇ ਹੀ ਇਜਾਜ਼ਤ ਚਾਹਾਂਗੇ ਜੀ। ਫਤਿਹ ਦੀ ਸਾਂਝ ਪਾਈ ਅੰਤ ਦੇ ਵਿੱਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਿਊਅਰਸ, ਉਮੀਦ ਕਰਦੇ ਹਾਂ ਅੱਜ ਦੀ ਜਿਹੜੀ ਸਾਡੀ ਇਹ ਵਿਚਾਰ ਚਰਚਾ ਗੱਲਬਾਤ ਸੀ ਸਰਦਾਰ ਗੁਰਪ੍ਰੀਤ ਸਿੰਘ ਸਹੋਤਾ, ਜਿਹੜੇ ਕਿ ਚੜ੍ਹਦੀ ਕਲਾ ਅਖਬਾਰ ਦੇ ਮੁੱਖ ਸੰਪਾਦਕ ਨੇ, ਉਹਨਾਂ ਦੇ ਨਾਲ ਸਰੀ ਤੋਂ। ਸੋ ਅੱਜ ਦੀ ਇਹ ਵਿਚਾਰ ਚਰਚਾ ਤੁਹਾਨੂੰ ਪਸੰਦ ਆਈ ਹੋਵੇਗੀ। ਅੱਜ ਦੇ ਸ਼ੋਅ ਦੇ ਵਿੱਚ ਇੱਥੇ ਹੀ ਇਜਾਜ਼ਤ ਚਾਹਾਂਗੇ। ਜਾਂਦੇ ਜਾਂਦੇ ਤੁਹਾਡੇ ਚਰਨਾਂ ਦੇ ਵਿੱਚ ਬੇਨਤੀ ਕਰਨਾ ਚਾਹਾਂਗੇ ਕਿ ਇਸ ਪਲੇਟਫਾਰਮ ਨੂੰ ਅੱਗੇ ਵਧਾਉਣ ਦੇ ਲਈ, ਚੱਲਦਾ ਰੱਖਣ ਦੇ ਲਈ ਸਾਨੂੰ ਤੁਹਾਡੀ ਸਹਾਇਤਾ ਦੀ ਲੋੜ ਹੈ। TV84 ਨੂੰ ਡੋਨੇਟ ਕਰਨ ਦੇ ਲਈ ਤੁਸੀਂ ਸਾਡੀ ਵੈਬਸਾਈਟ www.tv84.tv ਤੇ ਜਾ ਕੇ ਸਾਨੂੰ ਡੋਨੇਟ ਕਰ ਸਕਦੇ ਹੋ ਤੇ ਮੰਥਲੀ ਡੋਨੇਸ਼ਨਸ ਦੇ ਲਈ ਪਲੈਜ ਕਰ ਸਕਦੇ ਹੋ। ਜੇ ਚੈੱਕ ਰਾਹੀਂ ਡੋਨੇਸ਼ਨਸ ਭੇਜਣੀਆਂ ਚਾਹੁੰਦੇ ਹੋ ਤਾਂ TV84 ਦੇ ਨਾਂ ਦਾ ਚੈੱਕ ਬਣਾ ਕੇ ਤੁਸੀਂ ਸਾਨੂੰ ਸਾਡੇ ਐਡਰੈਸ ਤੇ ਮੇਲ ਕਰ ਸਕਦੇ ਹੋ। 3601 37th Avenue, Long Island City, New York 11101। ਵੈਬਸਾਈਟ ਇੱਕ ਵਾਰ ਫਿਰ ਦੱਸਦੇ ਹਾਂ www.tv84.tv। ਇਸੇ ਦੇ ਨਾਲ ਵਿਊਅਰਸ, ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਇੱਥੇ ਹੀ ਇਜਾਜ਼ਤ ਚਾਹਾਂਗੇ। ਦੁਬਾਰਾ ਫਿਰ ਕੱਲ੍ਹ ਨੂੰ ਤੁਹਾਡੇ ਨਾਲ ਮੁਲਾਕਾਤ ਹੋਵੇਗੀ। ਇਜਾਜ਼ਤ ਦਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।